ਹਾਂਜੀ ਹੁਣ ਦੇਖੋ ਆਪਾਂ ਆ ਮਮੀ ਨਟ ਉਤਾਰਿਆ ਉਤੋਂ ਤੇ ਇਹਦੇ ਵਿੱਚ ਸਾਰਾ ਉਹਨੇ ਘਰ ਬਣਾਇਆ ਨੈਵਲ ਔਰੇਂਜ ਵਰਮ ਨੇ ਖਾਦਾ ਹੋਇਆ ਆਇਆ ਨੇਵਲ ਔਰੇਂਜ ਤੇ ਆ ਜੇ ਨੈਵਲ ਔਰੇਂਜ ਵਰਮ ਹੁਣ ਗਾਂ ਵਿੱਚ ਨੂੰ ਵੜੀ ਜਾਂਦਾ। ਭਾਈ ਕਿੱਧਰ ਜਾਣਾ, ਇਹਨੂੰ ਪੂਛੋਂ ਫੜ ਕੇ ਬਾਹਰ ਨੂੰ ਕੱਢਦੇ। ਸੋ ਇਹਨੇ ਹੁਣ ਜਦੋਂ ਵੀ ਇਹਨੇ ਮੈਚਿਓਰ ਹੋਣਾ ਇਹਨੇ ਪਤੰਗਾ ਬਣਨਾ, ਉੱਡਣਾ, ਇਹਨੇ ਉੱਡਣਾ ਤੇ ਇਹਨੇ ਆਸੇ-ਪਾਸੇ ਉੱਡ ਕੇ ਤੇ ਜਿਹੜੇ ਵੀ ਬਦਾਮਾਂ ਦੀ ਹਲ ਸਪਲਿਟ ਹੋਈ ਆ ਉਹਦੇ ਤੇ ਜਾ ਕੇ ਇਹਨੇ ਆਂਡੇ ਦੇਣੇ ਆ। ਇਹ ਹੁਣ ਪਤੰਗਾ ਬਣਨ ਨੂੰ ਇਹਨੂੰ ਕਿੰਨਾ ਕੁ ਟਾਈਮ? ਟੁੰਡੀ ਵੀ ਤਾਂ ਵੇਖੋ ਕਿੱਡੀ ਹੋਈ ਪਈ, ਐ ਪਲਿਆ ਪਿਆ ਪੂਰਾ ਪਲਿਆ ਪਿਆ, ਬਦਾਮ ਖਾਦੇ ਆ। ਹਾਂਜੀ ਮੈਨੂੰ ਪਤਾ ਕਿਉਂਕਿ ਮੇਰੇ ਬੈਕਯਾਰਡ 'ਚ ਵੀ ਬਹੁਤ ਜ਼ਿਆਦਾ ਚੰਗੀਆਂ ਦੰਦੀਆਂ ਵੱਢਦੀਆਂ, ਉਹ ਲੜਦੀਆਂ ਬਹੁਤ ਆ ਤੇ ਤਾਂ ਹੀ ਤਾਂ ਉਹਨੂੰ ਫਾਇਰ ਐਂਟ ਕਹਿੰਦੇ ਆ। ਹਾਂ। ਸਤਿ ਸ਼੍ਰੀ ਅਕਾਲ, ਮੈਂ ਰਾਜਕਰਨਵੀਰ ਸਿੰਘ, ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਤੁਹਾਡਾ ਸਵਾਗਤ ਕਰਦੇ ਹਾਂ। ਅੱਜ ਫਰੈਜ਼ਨੋ ਸਟੇਟ ਯੂਨੀਵਰਸਿਟੀ ਦੇ ਖੇਤਾਂ ਦੇ ਵਿੱਚ ਆਏ ਆ, ਬਦਾਮਾਂ ਦੇ ਖੇਤਾਂ ਦੇ ਵਿੱਚ। ਬਦਾਮ ਕੈਲੀਫੋਰਨੀਆ ਦੇ ਵਿੱਚ ਸੈਂਟਰਲ ਵੈਲੀ ਦੇ ਵਿੱਚ ਇੱਕ ਬਹੁਤ ਵੱਡਾ ਕਰੌਪ ਆ ਜਿਸ ਨੂੰ ਬਹੁਤ ਸਾਰੇ ਕਿਸਾਨ ਲਾਉਂਦੇ ਆ। ਅੱਜ ਫਰੈਜ਼ਨੋ ਸਟੇਟ ਯੂਨੀਵਰਸਿਟੀ ਤੋਂ ਡਾਕਟਰ ਰਣਜੀਤ ਸਿੰਘ ਰਿਆੜ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਬਦਾਮਾਂ ਦੀ ਮੈਨੇਜਮੈਂਟ ਕਿੱਦਾਂ ਆ ਇਸ ਟਾਈਮ ਜਦੋਂ ਆਪਾਂ ਇਹ ਗੱਲਬਾਤ ਕਰ ਰਹੇ ਹਾਂ, ਕੀ ਸਥਿਤੀ ਆ ਇਹਨਾਂ ਰੁੱਖਾਂ ਦੀ, ਕੀ ਇਹਦੇ ਵਿੱਚ ਕਮੀਆਂ ਪੇਸ਼ੀਆਂ ਤੇ ਕੀ ਵਧੀਆ ਹੈ ਤੇ ਕੀ ਤੁਸੀਂ ਕਰ ਸਕਦੇ ਆ, ਉਹਦੇ ਬਾਰੇ ਚਰਚਾ ਕਰਦੇ ਹਾਂ। ਆਓ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਜੀ ਆਇਆਂ ਨੂੰ ਆਖਦੇ ਹਾਂ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਵੀ ਪੰਜਾਬੀ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਡਾਕਟਰ ਸਾਹਿਬ ਅੱਜ ਆਪਾਂ ਯੂਨੀਵਰਸਿਟੀ ਦੇ ਬਦਾਮਾਂ ਦੇ ਖੇਤਾਂ 'ਚ ਇਹ ਬਾਰਸਟੋ ਦੇ ਉੱਤੇ ਜਿਹੜਾ ਇਹ ਬਦਾਮਾਂ ਦਾ ਖੇਤ ਆ ਯੂਨੀਵਰਸਿਟੀ ਦਾ ਆ, ਵੇਖਣ ਨੂੰ ਲੱਗ ਰਿਹਾ ਕਾਫੀ ਓਲਡ ਨੇ, ਹੋ ਗਿਆ ਹੋਊਗਾ ਦਹਾਕੇ ਕੁ ਪੁਰਾਣੇ ਜਿਹੜੇ ਟਰੀ ਲੱਗਦੇ ਆ ਵੇਖਣ ਨੂੰ। ਹਾਂਜੀ ਮੈਨੂੰ ਐਗਜ਼ੈਕਟ ਏਜ ਨਹੀਂ ਪਤਾ ਪਰ 10 ਸਾਲ ਪੁਰਾਣੇ ਹੈਗੇ ਨੇ ਬਦਾਮਾਂ ਦੇ ਟਰੀ। ਇਹ ਨੀਮਾਗਾਰਡ ਰੂਟ ਸਟਾਕ ਤੇ ਨੇ ਤੇ ਮੋਨਰੇ ਤੇ ਨਾਨ ਪਰੇਲ ਵੈਰਾਈਟੀਜ਼ ਜਿਹੜੀਆਂ ਨੇ ਉਹ ਵੱਖਰੀਆਂ ਰੋਜ਼ ਦੇ ਵਿੱਚ ਐਜ਼ ਅ ਪੋਲੀਨੇਟਰ ਜਿੱਦਾਂ ਯੂਜ਼ ਕੀਤੀਆਂ। ਸੋ ਕ੍ਰਾਸ ਪੋਲੀਨੇਸ਼ਨ ਹੁੰਦੀ ਹੈ ਨਾ? ਹਾਂਜੀ ਮਤਲਬ ਕਈ ਵੈਰਾਈਟੀਆਂ ਜਿਹੜੀਆਂ ਨੇ ਉਹ ਇਦਾਂ ਦੀਆਂ ਵੀ ਉਹ ਸੈਲਫ ਇਨਕੰਪੈਟੇਬਲ ਹੁੰਦੀਆਂ ਨੇ। ਠੀਕ ਹੈ। ਸੋ ਉਹਨਾਂ ਨੂੰ ਇੱਕ ਸਪੈਸੀਫਿਕ ਪੋਲੀਨੇਟਰ ਚਾਹੀਦਾ ਹੁੰਦਾ ਆ। ਸੋ ਉਹ ਮੇਨ ਰੋਜ਼ ਜਿਹੜੀਆਂ ਲਾਉਣ ਤੋਂ ਬਾਅਦ ਚ ਤੀਜੀ ਚੌਥੀ ਰੋ ਜਾਂ ਦੂਜੀ ਰੋ ਇਦਾਂ ਕਰਕੇ ਜਾਂ ਵਿੱਚ ਕਿਤੇ ਜਿਹੜਾ ਪੋਲੀਨੇਟਰ ਹੁੰਦਾ ਆ ਉਹ ਵੱਖਰੀ ਵੈਰਾਈਟੀ ਹੁੰਦੀ ਆ ਜਿਹਦਾ ਪੋਲਨ ਉਹਦੇ ਨਾਲ ਇਸ ਫੁੱਲ ਨੂੰ ਪੋਲੀਨੇਟ ਕਰਕੇ ਫਿਰ ਫਰੂਟ ਬਣਦਾ। ਫਰੂਟ ਜਿਹੜਾ ਉਹ ਬਣਦਾ। ਕਈ ਵੈਰਾਈਟੀਜ਼ ਜਿਹੜੀਆਂ ਨੇ ਉਹ ਸੈਲਫ ਕੰਪੈਟੇਬਲ ਹੁੰਦੀਆਂ ਨੇ, ਉਹਨਾਂ ਦੇ ਵਿੱਚ ਤੁਹਾਨੂੰ ਹੋਰ ਲਾਉਣ ਦੀ ਲੋੜ ਨਹੀਂ ਪੈਂਦੀ। ਕੱਲਾ ਫਿਰ ਇੱਕੋ ਲੱਗ ਜਾਂਦਾ, ਪੂਰਾ ਇੱਕ ਟੱਕ ਸੇਮ ਹੀ ਹੁੰਦਾ। ਹਾਂਜੀ ਉਹ ਚ ਸਾਰੀ ਇੱਕੋ ਵੈਰਾਈਟੀ ਹੁੰਦੀ ਆ। ਦੇਖ ਕੇ ਕਿਦਾਂ ਲੱਗ ਰਿਹਾ ਇਸ ਵਾਰ ਸੀਜ਼ਨ ਦੇ ਵਿੱਚ 2024 ਦਾ ਸੀਜ਼ਨ, ਬਦਾਮ ਕਿੰਨੇ ਕੁ ਲੱਗ ਕੇ ਕਿਦਾਂ ਦੇਖ ਕੇ ਲੱਗ ਰਿਹਾ? ਸੋ ਅੱਜ 30 ਮਈ ਆ। ਹਾਂਜੀ। ਤੇ ਜੂਨ ਡ੍ਰੌਪ ਨਾਂ ਦੀ ਇੱਕ ਚੀਜ਼ ਹੁੰਦੀ ਆ ਪਰ ਇਸ ਖੇਤ ਦੇ ਵਿੱਚ ਡ੍ਰੌਪ ਜਿਹੜਾ ਹੋਣਾ ਸੀਗਾ ਆਲਰੇਡੀ ਹੋ ਚੁੱਕਾ। ਆਪਾਂ ਤੁਹਾਨੂੰ ਅੱਗੇ ਦਿਖਾਵਾਂਗੇ ਫਲੋਰ ਦੇ ਉੱਤੇ ਜਿਹੜੇ ਛੋਟੇ ਨਟਸ ਜਿਹੜੇ ਡਿੱਗੇ ਪਏ ਆ, ਪਰ ਜਿੰਨੇ ਵੀ ਨਟ ਹੁਣ ਟਰੀ ਦੇ ਉੱਤੇ ਹੈਗੇ ਆ ਉਹ ਕਾਫੀ ਗਿਣਤੀ ਵੀ ਇਹਨਾਂ ਦੀ ਚੰਗੀ ਆ ਤੇ ਸਾਈਜ਼ ਵੀ ਕਾਫੀ ਵਧੀਆ ਆ। ਕਹਾਂਗੇ ਵੀ ਐਕਸੈਪਟੇਬਲ ਜਾਂ ਗੁੱਡ ਕ੍ਰੌਪ ਹੋਊਗੀ। ਠੀਕ ਹੈ। ਹਾਂਜੀ। ਸੋ ਗੁੱਡ ਗ੍ਰੇਡ ਗੁੱਡ ਕ੍ਰੌਪ ਹੋਊਗੀ ਜੇ ਸਾਰਾ ਕੁਝ ਠੀਕ ਰਿਹਾ, ਜੇ ਐਂਡ ਤੱਕ ਝਾੜ ਤੱਕ। ਹਾਂਜੀ ਜੇ 1.5 ਮਹੀਨਾ ਅਗਲਾ ਕੋਈ ਪ੍ਰੋਬਲਮ ਨਹੀਂ ਆਉਂਦੀ, ਕੋਈ ਇਨਸੈਕਟ ਅਟੈਕ, ਕੋਈ ਨੇਵਲ ਔਰੇਂਜ ਵਰਮ ਜਾਂ ਕੋਈ ਹੋਰ ਪ੍ਰੋਬਲਮ ਜ਼ਿਆਦਾ ਨਹੀਂ ਆਉਂਦੀਆਂ ਤੇ ਫਿਰ ਤਾਂ ਉਮੀਦ ਕਰਦੇ ਹਾਂ ਵੀ ਕਾਫੀ ਵਧੀਆ। ਮਈ ਜੂਨ ਦਾ ਹੁਣ ਜਿੱਦਾਂ ਜੂਨ ਦਾ ਮਹੀਨਾ ਆਉਣਾ ਆ, ਸੋ ਐਲਮੰਡ ਦੇ ਸੀਜ਼ਨ ਦੇ ਲਈ ਕਿਹੜੀਆਂ ਚੀਜ਼ਾਂ ਦਾ ਧਿਆਨ ਜਿਹੜਾ ਉਹ ਰੱਖਣਾ ਜ਼ਰੂਰੀ ਹੁੰਦਾ? ਦੇਖੋ ਜੀ ਇਸ ਸਟੇਜ ਤੇ ਜਿੱਦਾਂ ਹੁਣ ਬਦਾਮ ਬਣ ਚੁੱਕੇ ਆ, ਹਾਂਜੀ, ਪਰ ਇਟਸ ਨਾਟ ਇਨ ਦਾ ਬੈਂਕ ਯੈਟ। ਅਜੇ ਵੀ ਬਹੁਤ ਕੁਝ ਵਿਗੜ ਸਕਦਾ ਤੇ ਉਹ ਜਿਹੜੀਆਂ ਵਿਗੜਨ ਵਾਲੀਆਂ ਚੀਜ਼ਾਂ ਉਹਨਾਂ 'ਚ ਸਭ ਤੋਂ ਜ਼ਿਆਦਾ ਖਤਰਨਾਕ ਜਿਹੜੀ ਆ ਉਹ ਹੈਗੀ ਆ ਨੈਵਲ ਔਰੇਂਜ ਵਰਮ। ਸੋ ਨੈਵਲ ਔਰੇਂਜ ਵਰਮ ਦੀ ਜਿਹੜੀ ਫਲਾਈਟ ਆ ਉਹ 3-4 ਵਾਰੀ ਹੁੰਦੀ ਆ ਸਾਲ ਦੇ ਵਿੱਚ ਡਿਪੈਂਡਿੰਗ ਔਨ ਟੈਂਪਰੇਚਰ। ਠੀਕ ਹੈ। ਤੇ ਉਹਦੇ ਜਿਹੜੀਆਂ ਮੱਖੀਆਂ ਉੱਡ ਕੇ ਜਿਵੇਂ ਇਹਨਾਂ ਦੇ ਬਦਾਮਾਂ ਦੀ ਹਲ ਸਪਲਿਟ ਹੋਣੀ ਆ ਕਿ ਨਹੀਂ, ਠੀਕ ਹੈ, ਉਹਦੇ ਵਿੱਚ ਜਿੱਥੋਂ ਇਹਨੇ ਕ੍ਰੈਕ ਪਾਉਣਾ ਸ਼ੁਰੂ ਹੋਣਾ ਤੇ ਜਦੋਂ ਇਹਨੇ ਪਾਟਣਾ ਸ਼ੁਰੂ ਕਰਨਾ ਕਿ ਨਹੀਂ ਤੇ ਉਹ ਇੱਕ ਵਧੀਆ ਫੀਡਿੰਗ ਸਾਈਟ ਤੇ ਐਂਟਰੀ ਸਾਈਟ ਬਣ ਜਾਂਦੀ ਆ। ਆਂਡੇ ਉਹਨੇ ਉੱਥੇ ਦੇਣੇ ਜਾ ਕੇ, ਆਂਡੇ ਉਹਨੇ ਉਹਦੇ ਵਿੱਚ ਦੇਣੇ ਜਾ ਕੇ। ਸੋ ਜਦੋਂ 4 ਦਿਨ ਤੋਂ ਲੈ ਕੇ ਤੇ ਕਈ ਵਾਰੀ ਤਾਂ 23 ਦਿਨ, ਬਟ ਜਦੋਂ ਗਰਮੀ ਪੂਰੀ ਹੁੰਦੀ ਤੇ 4-5 ਦਿਨਾਂ 'ਚ ਹੀ ਆਂਡਿਆਂ 'ਚੋਂ ਸੁੰਡੀਆਂ ਨਿਕਲ ਆਉਂਦੀਆਂ। ਇੰਨੀ ਤੇਜ਼ ਤੇ ਸੁੰਡੀਆਂ ਜਿਹੜੀਆਂ ਫਿਰ ਉਹ ਨਾਲ ਹੀ ਖਾਣੀਆਂ ਸ਼ੁਰੂ ਕਰ ਦਿੰਦੀਆਂ ਕਿਉਂਕਿ ਸ਼ੈਲ ਅਜੇ ਪੂਰਾ ਸਟਰੋਂਗ ਨਹੀਂ ਹੋਇਆ ਹੁੰਦਾ। ਬਾਹਰੋਂ ਵੇਖਣ ਨੂੰ ਲੱਗਦਾ ਵੀ ਨਟ ਹੋਊਗਾ ਪਰ ਅੰਦਰੋਂ ਖਾਦਾ ਹੋਇਆ ਹੁੰਦਾ। ਹਾਂ, ਆਟਾ ਵੀ ਨਹੀਂ ਹੁੰਦਾ, ਖਾਦਾ ਹੀ ਹੁੰਦਾ, ਖਤਮ ਹੋਇਆ ਹੁੰਦਾ। ਹਾਂਜੀ। ਸੋ ਮਮੀਜ਼ ਦੀ ਹਮੇਸ਼ਾ ਆਪਾਂ ਗੱਲ ਕਰਦੇ ਰਹਿੰਦੇ ਆ, ਕਈ ਵਾਰੀ ਆਪਾਂ ਆਪਣੇ ਪ੍ਰੋਗਰਾਮਸ ਤੇ ਗੱਲ ਕੀਤੀ ਹੈ ਵੀ ਮਮੀ ਸ਼ੇਕ ਕਰੋ, ਜ਼ਰੂਰ ਕਰੋ, ਵਿੰਟਰ ਦੇ ਵਿੱਚ ਜ਼ਰੂਰ ਕਰੋ। ਹੁਣ ਇਹ ਜਿਹੜਾ ਫੀਲਡ ਆ ਇਹਦੇ ਵਿੱਚ ਇਹਨਾਂ ਨੇ ਸਿਰਫ ਇੱਕ ਵਾਰੀ ਮਮੀ ਸ਼ੇਕ ਕੀਤਾ
ਠੀਕ ਹੈ। ਤੇ ਅੰਦਰ ਸਾਨੂੰ ਕੋਈ ਮਮੀ ਨਹੀਂ ਲੱਭੀ, ਪਰ ਬਾਰਡਰ ਰੋ ਤੇ ਸਾਨੂੰ ਲੱਭ ਗਈਆਂ। ਅੱਛਾ 1 2 3 ਹਾਂਜੀ। 3 ਨਜ਼ਰ ਆ ਰਹੀਆਂ ਪਰ ਇਹ ਬਹੁਤ ਥੋੜੀਆਂ ਆ, ਕਿਉਂਕਿ ਇਹਨਾਂ ਦੀ ਵੀ ਇੱਕ ਥ੍ਰੈਸ਼ਹੋਲਡ ਹੁੰਦੀ ਹੈ, ਥ੍ਰੈਸ਼ਹੋਲਡ ਦੇ ਹਿਸਾਬ ਨਾਲ ਠੀਕ ਆ। ਸੋ ਹੁਣ ਆ ਜਿੱਦਾਂ ਪੁਰਾਣੀ ਮਮੀ ਆ ਵੀ ਡਿਜ਼ੀਜ਼ ਕਰਕੇ ਨਹੀਂ ਚੜੀ, ਸੋ ਇਹਦੇ ਵਿੱਚੋਂ ਆ ਖਾਲੀ ਹੈ, ਇਹਦੇ ਵਿੱਚ ਕਰਨਲ ਹੈ ਨਹੀਂ ਕੋਈ ਵੀ। ਓਕੇ। ਸੋ ਜੇ ਮੰਨ ਲਓ ਇਹਦੇ ਵਿੱਚ ਕਰਨਲ ਹੋਵੇ ਜਾਂ ਖਾਦਾ ਗਿਆ ਹੋਵੇ ਤੇ ਇਹਦੇ ਵਿੱਚ ਕੀੜਾ ਜਿਹੜਾ ਆ ਉਹਦਾ ਪਿਊਪਾ ਓਵਰਵਿੰਟਰ ਕਰਦਾ। ਸੋ ਜਿਹੜਾ ਨੇਵਲ ਔਰੇਂਜ ਦਾ ਨੇਵਲ ਔਰੇਂਜ ਵਰਮ ਦਾ ਸੋ ਕੀੜਾ ਇੱਥੇ ਰਹਿ ਲੈਂਦਾ ਹੈ। ਇਹਨਾਂ ਦੇ ਵਿੱਚ ਇਹਨੂੰ ਸ਼ੈਲਟਰ ਮਿਲ ਜਾਂਦੀ ਆ, ਰਾਸ਼ਨ ਦਾ ਪਾਣੀ ਸੋਰਸ ਵੀ ਬਿਲਕੁਲ ਕੋਲ ਆ, ਤੇ ਹਾਂਜੀ ਇਹਦੇ ਵਿੱਚ ਇਹ ਵੀ ਖਾਲੀ ਆ ਖਾਦਾ ਹੈ। ਸੋ ਆਪਾਂ ਹੁਣ ਝਾੜ ਹੀ ਦਿੰਨੇ ਆ, ਰੱਖਣੇ ਖਾਤੇ ਆ। ਹਾਂਜੀ ਸੋ ਮੈਂ ਇਹ ਦੇਖਣਾ ਇਹਦੇ ਵਿੱਚ ਹੈ ਆ ਬਈ ਇਹਦੇ ਵਿੱਚ ਜੇ ਕੁਝ ਬਚਿਆ ਹੋਇਆ ਹੋਵੇ। ਨਹੀਂ ਇਹ ਵੀ ਖਾਲੀ ਲੱਗਦਾ ਹੈ, ਇਹਦੇ ਵਿੱਚ ਬਸ ਉਹ ਵੈਬਿੰਗ ਜੀ ਹੀ ਹੈ। ਹਾਂਜੀ ਸੋ ਇਹਦੇ ਵਿੱਚ ਹੈ ਕੁਝ ਨਹੀਂ, ਸਪਾਈਡਰ ਹੀ ਸੀ ਇਹਦੇ ਵਿੱਚ। ਹਾਂਜੀ ਠੀਕ ਹੈ। ਤੇ ਉਹਦੇ ਕਰਕੇ ਜੇ ਇਹ ਠੀਕ ਹੋਣ, ਕਹਿ ਲਓ ਵੀ ਵਿੱਚ ਨਟ ਰਹਿ ਗਿਆ ਵਿੱਚ ਨਟ ਰਹਿ ਗਿਆ ਹੋਵੇ ਜਾਂ ਪਿਊਪਾ ਹੋਵੇ, ਸੋ ਇਹ ਹੌਟ ਸਪੌਟ ਬਣ ਜਾਂਦਾ ਆ। ਇਹਦੇ ਵਿੱਚ ਬਰੀਡਿੰਗ ਗਰਾਊਂਡ ਬਣ ਜਾਂਦੀਆਂ। ਜੇ ਹੁਣ ਤੁਹਾਡੇ ਔਰਚਰਡ ਦੇ ਵਿੱਚ ਤੁਸੀਂ ਵਿੰਟਰ ਸ਼ੇਕ ਨਹੀਂ ਕੀਤਾ ਤੇ ਬੂਟੇ ਦੇ ਉੱਤੇ 50 ਤੋਂ 20-50 ਮਮੀ ਨਟ ਹਰੇਕ ਬੂਟੇ ਤੇ ਜੇ ਹੋਣ ਤੇ ਉੱਥੇ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ, ਤੁਹਾਡਾ ਨੇਵਲ ਔਰੇਂਜ ਵਰਮ ਕੰਟਰੋਲ ਬਹੁਤ ਔਖਾ ਹੋਣਾ ਹੀ ਨਹੀਂ, ਬਹੁਤ ਔਖਾ ਹੋਣਾ। ਪਰ ਜੇ ਤੁਸੀਂ ਸੈਨੀਟੇਸ਼ਨ ਕਰ ਦਿੰਦੇ ਜੇ, ਫਿਰ ਤੁਹਾਨੂੰ ਤੇ ਤੁਹਾਡੇ ਆਲੇ ਦੁਆਲੇ ਦੇ ਗਰੋਅਰਸ ਨੇ ਵੀ ਕੀਤੀ ਆ, ਫਿਰ ਉੱਥੇ ਇਨੀਸ਼ੀਅਲ ਪ੍ਰੈਸ਼ਰ ਜਿਹੜਾ ਉਹੀ ਇੰਨਾ ਕੁ ਘੱਟ ਹੋ ਜਾਂਦਾ ਵੀ ਤੁਸੀਂ ਸਿਰਫ ਮੋਨੀਟਰ ਕਰਦੇ ਰਹੋ, ਸਕਾਊਟਿੰਗ ਕਰਦੇ ਰਹੋ ਵੀ ਆ ਤਾਂ ਨਹੀਂ ਰਿਹਾ। ਜੇ ਆ ਰਿਹਾ ਜਾਂ ਟ੍ਰੈਪਸ ਹੁੰਦੇ, ਫੈਰੋਮੋਨ ਟ੍ਰੈਪਸ ਹੁੰਦੇ, ਮੇਲ ਦਾ ਵੀ ਹੁੰਦਾ ਆ, ਫੀਮੇਲ ਦਾ ਵੀ ਹੁੰਦਾ ਆ, ਤਾਂ ਜੋ ਫਿਰ ਸੋ ਉਹ ਜਦੋਂ ਤੁਸੀਂ ਉਹਨਾਂ ਨੂੰ ਟ੍ਰੈਪ ਮੋਨੀਟਰ ਕਰਦੇ ਜੇ, ਤੁਹਾਨੂੰ ਪਤਾ ਲੱਗ ਜਾਂਦਾ ਵੀ ਕਿੰਨੇ ਉੜਦੇ ਫਿਰਦੇ ਆ, ਤੇ ਉਹਦੇ ਹਿਸਾਬ ਨਾਲ ਤੁਸੀਂ ਜਾਂ ਮੀਟਿੰਗ ਡਿਸਟਰਪਸ਼ਨ ਕਰ ਸਕਦੇ ਜੇ, ਜਾਂ ਜਿਵੇਂ ਗਾਂ ਹਲ ਸਪਲਿਟ ਸ਼ੁਰੂ ਹੋਣੀ ਆ ਉਦੋਂ ਤੁਸੀਂ ਇਨਸੈਕਟੀਸਾਈਡ ਸਪਰੇਜ਼ ਜਿਹੜੀਆਂ ਰეკਮੈਂਡਡ ਉਹ ਕਰ ਸਕਦੇ ਜੇ, ਤਾਂ ਕਿ ਇਸ ਸਾਲ ਦੀ ਫਸਲ ਨੂੰ ਕੋਈ ਨੁਕਸਾਨ ਨਾ ਹੋਵੇ। ਸੋ ਇਸ ਮੌਕੇ ਹੁਣ ਜੂਨ ਦੇ ਮਹੀਨੇ ਦੇ ਵਿੱਚ ਡਾਕਟਰ ਸਾਹਿਬ ਕਿਹੜੀ ਚੀਜ਼ ਦਾ ਵਕਤ ਆ? ਸਕਾਊਟਿੰਗ ਆਪਾਂ ਕਰ ਰਹੇ ਆ, ਦੇਖ ਰਹੇ ਆ, ਕੋਈ ਸਪਰੇਅ ਦਾ ਵੀ ਵਕਤ ਆ, ਫਰਟੀਲਾਈਜ਼ਰ ਦਾ ਜਾਂ ਕਾਹਦਾ? ਹਾਂਜੀ ਫਰਟੀਲਾਈਜ਼ਰ ਦੇ ਹਿਸਾਬ ਨਾਲ ਦੇਖੋ ਜੀ, ਜਿਹੜੀ ਨਾਈਟ੍ਰੋਜਨ ਆ, ਕਿਉਂਕਿ ਬੂਟੇ ਨੇ ਅਜੇ ਵੀ ਗਰੋ ਕਰਨਾ ਆ, ਅਗਲੇ ਸਾਲ ਵਾਸਤੇ ਵੀ ਇਹਨੂੰ ਨਾਈਟ੍ਰੋਜਨ, ਜਿਹੜੇ ਅਗਲੇ ਸਪਾਰ ਬਣਨੇ ਆ, ਅਗਲੀਆਂ ਫਰੂਟਿੰਗ ਸਾਈਡ ਬਣਨੀ ਆ, ਉਹਦੇ ਵਾਸਤੇ ਨਾਈਟ੍ਰੋਜਨ ਦੀ ਲੋੜ ਪੈਣੀ ਆ। ਤੇ ਹਾਰਵੈਸਟ ਤੱਕ ਜੂਨ ਦੇ ਮਹੀਨੇ 'ਚ ਜਿੰਨੀ ਵੀ ਨਾਈਟ੍ਰੋਜਨ ਤੁਹਾਡੀ ਰეკਮੈਂਡਡ ਡੋਜ਼ ਬਣਦੀ ਸੀਗੀ ਉਹ ਖਤਮ ਹੋ ਜਾਣੀ ਚਾਹੀਦੀ ਆ। ਓਕੇ। ਕਿਉਂਕਿ ਨਟਸ ਜਿਵੇਂ ਗਰੋ ਕਰ ਰਹੇ ਆ, ਇਹਨਾਂ 'ਚ ਕਾਫੀ ਪ੍ਰੋਟੀਨ ਬਣਨਾ ਹੁੰਦਾ, ਪ੍ਰੋਟੀਨ ਵਾਸਤੇ ਜਿਹੜੀ ਉਹ ਨਾਈਟ੍ਰੋਜਨ ਦੀ ਲੋੜ ਪੈਂਦੀ ਆ। ਠੀਕ ਹੈ। ਤੇ ਉਹ ਨਾਈਟ੍ਰੋਜਨ ਜਿੰਨੀ ਵੀ ਆ ਉਹ ਇਸ ਮਹੀਨੇ ਦੇ ਵਿੱਚ ਕੰਪਲੀਟ ਹੋ ਜਾਣੀ ਚਾਹੀਦੀ ਹੈ। ਸੋ ਜੂਨ ਤੱਕ ਹੁਣ ਮਈ ਦੇ ਐਂਡ ਤੱਕ ਫਿਨਿਸ਼ ਕਰ ਦੇਣੀ? ਜੂਨ ਤੱਕ, ਹਾਂਜੀ ਜੂਨ ਦੇ ਵਿੱਚ ਕੰਪਲੀਟ ਹੋ ਜਾਣੀ ਚਾਹੀਦੀ ਹੈ। ਜਿੰਨਾ ਵੀ ਤੁਸੀਂ ਬੂਟੇ ਨੂੰ ਪਾਉਣੀ, ਜਿੰਨੀ ਵੀ ਤੁਹਾਡੀ ਯੀਲਡ ਐਕਸਪੈਕਟੇਸ਼ਨ ਦੇ ਹਿਸਾਬ ਨਾਲ ਰეკਮੈਂਡਡ ਡੋਜ਼ ਬਣਦੀ ਸੀਗੀ, ਤੇ ਜਿੰਨੀ ਵੀ ਤੁਹਾਡੀ ਰਹਿ ਗਈ ਆ, ਤੁਸੀਂ ਪਿਛਲੇ ਮਹੀਨੇ ਦੇ ਵਿੱਚ ਜਿਹੜੀ ਨਹੀਂ ਪਾਈ ਜਾਂ ਸਪਲਿਟ ਕਰਕੇ ਪਾ ਰਹੇ ਜੇ ਥੋੜੀ ਉਹ ਹੁਣ ਫਿਨਿਸ਼ ਕਰ ਦਿਓ ਉਹਨੂੰ। ਆਪਾਂ ਹੁਣ ਉਸ ਟਾਈਮ ਦੇ ਉੱਤੇ ਗੱਲ ਕਰ ਰਹੇ ਆ, ਕੈਲੀਫੋਰਨੀਆ ਦੇ ਵਿੱਚ ਕਦੀ ਡਰਾਊਟ ਹੋਇਆ ਜਾਂਦਾ ਆ, ਕਦੀ ਇਹ ਆ, ਪਰ ਹੁਣ ਪਿਛਲੇ 2 ਸੀਜ਼ਨ ਵਧੀਆ ਰਹੇ ਆ, ਮੀਂਹ ਸੋਹਣੇ ਪਏ ਆ, ਸਿਆਲ 'ਚ ਮੀਂਹ ਕਾਫੀ ਪਏ ਆ, ਨਹਿਰੀ ਪਾਣੀ ਵੀ ਸੋਹਣਾ ਆ ਰਿਹਾ ਆ। ਠੀਕ ਹੈ। ਇਰੀਗੇਸ਼ਨ ਨੂੰ ਲੈ ਕੇ ਵੀ ਆਪਾਂ ਦੇਖ ਰਹੇ ਆ ਵੀ ਇੱਥੇ ਜਿਹੜਾ ਡ੍ਰਿਪ ਸਿਸਟਮ ਆ ਉਹ ਚੱਲ ਰਿਹਾ ਆ, ਕੰਟੀਨਿਊਸਲੀ ਪਾਣੀ ਚੱਲਦਾ ਰਹਿੰਦਾ? ਨਹੀਂ ਮੋਨੀਟਰ ਕਰਦੇ ਨੇ। ਸੋ ਜਿਵੇਂ ਹੁਣ ਗਰਮੀ ਆ, ਹੁਣ 90-95 ਨੂੰ ਟੈਂਪਰੇਚਰ ਟੱਚ ਕਰਨਾ ਆ, ਅਗਲੇ ਹਫਤੇ ਕਿਤੇ 100 ਨੂੰ ਵੀ ਜਾਣਾ ਆ। ਹਾਂਜੀ। ਸੋ ਜਦੋਂ ਇਹਦਾ ਟੈਂਪਰੇਚਰ ਇੰਨਾ ਜ਼ਿਆਦਾ ਹੋ ਜਾਂਦਾ ਆ ਤੇ ਤੁਸੀਂ ਈਵਨ ਅਜੇ ਤੱਕ ਤੇ ਕੋਈ ਸਟ੍ਰੈਸ ਨਹੀਂ ਦੇਣਾ ਬੂਟੇ ਨੂੰ, ਪਰ ਜਦੋਂ ਹਲ ਸਪਲਿਟ ਸ਼ੁਰੂ ਹੋ ਜਾਂਦੀ ਆ ਉਸ ਤੋਂ ਬਾਅਦ ਤੁਸੀਂ ਥੋੜਾ ਜਿਹਾ ਡੈਫੀਸਿਟ ਇਰੀਗੇਸ਼ਨ ਕਰ ਸਕਦੇ ਜੇ। ਉਹਦੇ ਨਾਲ ਫਿਰ ਸਾਰੀ ਹਲ ਸਪਲਿਟ ਛੇਤੀ ਹੋ ਜਾਂਦੀ ਆ, ਬੂਟੇ ਦੀ ਜਿਹੜੀ ਮੈਚੁਰਿਟੀ ਆ ਉਹ ਯੂਨੀਫਾਰਮ ਹੋ ਜਾਂਦੀ ਆ, ਤੇ ਹਾਰਵੈਸਟ ਜਿਹੜੀ ਆ, ਸ਼ੇਕਿੰਗ ਜਿਹੜੀ ਸੌਖੀ ਹੋ ਜਾਂਦੀ ਆ। ਪਰ ਅਜੇ ਨਟ ਗਰੋ ਕਰ ਰਹੇ ਆ, ਅਜੇ ਹਲ ਸਪਲਿਟ ਹੋਇਆ ਨਹੀਂਗਾ। ਸੋ ਇਸ ਸਟੇਜ ਤੇ ਕੋਈ ਵੀ ਸਟ੍ਰੈਸ ਤੁਸੀਂ ਨਹੀਂ ਦੇਣਾ, ਅਵੋਇਡ ਕਰਨਾ। ਮਮੀਜ਼ ਨੂੰ ਸਪੋਰਟ ਕਰੋ ਹੈਗੇ ਆ, ਤੇ ਹੁਣ ਤਾਂ ਵੈਸੇ ਝਾੜ ਤਾਂ ਸਕਦੇ ਨਹੀਂ, ਉਹ ਤਾਂ ਹੱਥ ਨਾਲ ਹੀ ਝਾੜਦੇ ਪੈਣੇ ਆ। ਮਤਲਬ ਹੁਣ ਤਾਂ ਕੋਈ ਇਟਸ ਅ ਡਨ ਡੀਲ, ਪਰ ਇਸ ਔਰਚਰਡ ਦੇ ਵਿੱਚ ਤਾਂ ਕਾਫੀ ਸਾਫ਼ ਸੀਗਾ। ਸੋ ਇਹਨਾਂ ਨੇ ਕਾਫੀ ਵਧੀਆ ਮੈਨੇਜਮੈਂਟ ਰੱਖੀ ਆਪਣੀ, ਤੇ ਮਮੀ ਸ਼ੇਕ ਕੀਤਾ ਇਹਨਾਂ ਨੇ ਵਿੰਟਰ ਦੇ ਵਿੱਚ। ਮੈਂ ਡਰਾਈਵ ਅਰਾਊਂਡ ਕਰਦਿਆਂ ਦੇਖਿਆ ਕਈ ਔਰਚਰਡਸ ਤੇ ਮੈਨੇਜਰਸ ਨੇ ਪੋਲਿੰਗ ਵੀ ਕੀਤੀ ਆ ਵੀ ਡੰਡੇ ਨਾਲ ਵੀ ਝਾੜੇ ਆ ਜਿਹੜੇ ਰਹਿ ਗਏ ਆ, ਕਿਉਂਕਿ ਜਦੋਂ ਸਪਰ ਅਜੇ ਬਲੂਮ ਨਹੀਂ ਸ਼ੁਰੂ ਹੁੰਦਾ ਉਸ ਤੋਂ ਪਹਿਲਾਂ ਤੁਸੀਂ ਜਿੱਦਾਂ ਢਾਂਗੀ ਹੁੰਦੀ ਆ ਉਦਾਂ ਦੀ ਡੰਡੇ ਨਾਲ, ਸ਼ੈਫਰਡ ਕਰੁੱਕ ਦੇ ਨਾਲ ਉਹਨੂੰ ਫੜ ਕੇ ਤੇ ਝਾੜੀ ਜਾਓ ਨਾਲ। ਤੇ ਉਹ ਪਰ ਤਾਂ ਜੇ ਤੁਸੀਂ ਸ਼ੇਕ ਨਹੀਂ ਕਰ ਸਕੇ ਸੀਗੇ ਜਦੋਂ, ਕਿਉਂਕਿ ਪੈਲੀਆਂ ਗਿੱਲੀਆਂ ਸੀਗੀਆਂ, ਵਿੱਚ ਤੁਹਾਡਾ ਇਕਵਿਪਮੈਂਟ ਨਹੀਂ ਵੜ ਸਕਦਾ,
ਤੇ ਉਦੋਂ ਫਿਰ ਮੈਨੂਅਲੀ ਵੀ ਕਈਆਂ ਜਿਨ੍ਹਾਂ ਨੇ ਦੇ ਹੁਣ ਕੀਤਾ। ਮਮੀ ਰਹਿ ਗਈਆਂ ਹੋਣਗੀਆਂ ਜਾਂ ਜਿਨ੍ਹਾਂ ਦੇ ਨੇਵਲ ਔਰੇਂਜ ਦਾ ਤੁਸੀਂ ਕਹਿੰਦੇ ਵੀ ਜਿੱਦਾਂ ਖਤਰੇ ਦਾ ਸਮਾਂ ਆ, ਹਾਂਜੀ ਕੀ ਹੁਣ ਉਹਨਾਂ ਨੂੰ ਵੀ ਕੋਈ ਸਪਰੇਅ ਕਰਨੀ ਚਾਹੀਦੀ ਹੈ ਜਾਂ ਹਾਂਜੀ ਕੁਛ ਕਰਨਾ ਉਹਦੀਆਂ ਚਾਹੀਦਾ? ਰეკਮੈਂਡਡ ਸਪਰੇਜ਼ ਹੈਗੀਆਂ ਨੇ, ਪਰ ਸਪਰੇਅ ਕਰਨ ਤੋਂ ਪਹਿਲਾਂ ਤੁਹਾਨੂੰ ਸਕਆਊਟਿੰਗ ਕਰਨੀ ਜ਼ਰੂਰੀ ਆ। ਵੀ ਹੈ ਪਹਿਲਾਂ ਕਿੰਨਾ ਦੇਖੋ ਵੀ ਥ੍ਰੈਸ਼ਹੋਲਡ ਲੈਵਲ ਕਿੰਨਾ ਆ। ਹਰੇਕ ਇਨਸੈਕਟ ਦਾ ਇੱਕ ਥ੍ਰੈਸ਼ਹੋਲਡ ਲੈਵਲ ਹੁੰਦਾ ਵੀ ਉੱਥੋਂ ਤੱਕ ਤੁਸੀਂ ਡੈਮੇਜ ਝੱਲ ਸਕਦੇ ਜੇ। ਠੀਕ ਹੈ। ਉਸ ਤੋਂ ਬਾਅਦ ਚ ਜਿਹੜਾ ਆ ਉਹ ਤੁਹਾਡੀ ਜਿਹੜੀ ਐਪਲੀਕੇਸ਼ਨ ਹੈ ਉਹ ਕਾਸਟ ਇਫੈਕਟਿਵ ਹੋ ਜਾਂਦੀ ਆ। ਸੋ ਉਹਦੇ ਵਿੱਚ ਵੀ ਤੁਸੀਂ ਸਕਾਊਟਿੰਗ ਕਰਨੀ ਹੁੰਦੀ ਹੈ ਬੂਟੇ ਦੀ ਸਟੇਜ ਦੇ ਹਿਸਾਬ ਨਾਲ ਵੀ ਹਲ ਸਪਲਿਟ ਦੇ ਕਿੱਥੇ ਕੁ ਜੇ ਆ, ਹਲ ਸਪਲਿਟ ਹੋ ਗਈ ਆ ਜਾਂ ਹੋ ਰਹੀ ਆ। ਸੋ ਹਲ ਸਪਲਿਟ ਸਪੌਟ ਕਰਨ ਵਾਸਤੇ ਤੁਹਾਨੂੰ ਕੋਈ ਵੀ ਜਿਹੜਾ ਬੂਟਾ ਆ ਕਿ ਨਹੀਂ ਉਹਦਾ ਸਾਊਥ ਆਪਾਂ ਤੇ ਇੱਧਰਲੇ ਪਾਸੇ ਵੈਸਟ, ਦੇਖ ਲਈਏ। ਹਾਂਜੀ ਉਹਦਾ ਸਾਊਥ ਵੈਸਟ ਜਿਹੜਾ ਕਾਰਨਰ ਆ ਕਿ ਨਹੀਂ ਉਹ ਸਭ ਤੋਂ ਪਹਿਲਾਂ ਜਿੱਥੇ ਗਰਮੀ ਜ਼ਿਆਦਾ, ਕਿਉਂਕਿ ਬਾਅਦ ਦੁਪਹਿਰ ਦੀ ਧੁੱਪ ਸਾਰੀ ਇਧਰੋਂ ਪੈਣੀ ਆ ਸਾਊਥ ਤੇ ਵੈਸਟ। ਸੋ ਐਸ ਕਾਰਨਰ ਜਿਹੜਾ ਆਹ ਜਿਹੜਾ ਕੁਆਡਰੇਟ ਬਣਦਾ ਹੈਗੇ ਨਹੀਂ ਇੱਥੇ ਸਭ ਤੋਂ ਪਹਿਲਾਂ ਹੋਣਾ ਆ। ਠੀਕ ਆ। ਸੋ ਆਪਾਂ ਜੇ ਇੱਧਰ ਦੇਖੀਏ, ਇੱਧਰ ਦੇਖੋ ਤੇ ਆ ਥੋੜਾ ਜਿੱਦਾਂ ਨਾ ਸੁਚਰ ਜਿਹਾ ਬਣਨਾ ਦਿਖਣਾ ਸ਼ੁਰੂ ਹੋ ਗਿਆ ਵੀ ਸ਼ੁਰੂਆਤ ਹੋ ਰਹੀ ਹੈ। ਇਹਦੇ ਤੇ ਨਹੀਂ ਹੈਗਾ ਇਹਦਾ, ਪਰ ਕਿਉਂਕਿ ਉੱਪਰ ਨੂੰ ਆ ਬਾਹਰ ਨੂੰ ਆ, ਹਾਂ ਇਹਦੇ ਵਿੱਚ ਵੀ ਤੁਹਾਨੂੰ ਉੱਥੇ ਲਾਈਨ ਜਿਹੜੀ ਆ ਉਹ ਦਿਸਣ ਲੱਗ ਗਈ ਆ। ਆ ਇਹਦੀ ਹੁਣ ਅੰਦਰਲੇ ਪਾਸੇ ਆ, ਅੰਦਰ ਆ, ਇਹ ਥੋੜਾ ਛਾਵੇਂ ਆ, ਇੱਥੇ ਅਜੇ ਨਹੀਂ, ਅਜੇ ਕੁਝ ਵੀ ਨਹੀਂ ਇਦਾਂ ਇੰਨੀ ਪ੍ਰੋਮਿਨੈਂਟ। ਹਾਂਜੀ ਇੱਥੇ ਡਿਵੈਲਪ ਅਜੇ ਨਹੀਂ ਹੋਈ, ਇੱਥੇ ਵੀ ਨਹੀਂ ਹੋਈ। ਪਰ ਆ ਜਿਹੜੇ ਬਾਹਰਲੇ ਆ ਖਾਸ ਕਰਕੇ ਜਿਨ੍ਹਾਂ ਤੇ ਧੁੱਪ ਜ਼ਿਆਦਾ ਪੈਂਦੀ ਉੱਥੇ ਤੁਹਾਨੂੰ ਕ੍ਰੈਕ ਡਿਵੈਲਪ ਹੋਣਾ ਜਿਹੜਾ ਆ ਸ਼ੁਰੂ ਹੋ ਗਿਆ। ਹਾਂ ਇਹਦੇ ਤੇ ਵੀ ਕਾਫੀ ਪ੍ਰੋਮਿਨੈਂਟ ਆ। ਸੋ ਇਸ ਪਾਸੇ ਜਦੋਂ ਦੇਖ ਕੇ ਤੁਹਾਨੂੰ ਪਤਾ ਲੱਗ ਜਾਂਦਾ ਵੀ ਹਲ ਸਪਲਿਟ ਹੋਣ ਵਾਲੀ ਆ। ਓਕੇ। ਸੋ ਹਲ ਸਪਲਿਟ ਹੋਣ ਦੇ ਨਾਲ ਆਪਣੀ ਤੁਹਾਡੀ ਜਿਹੜੀ ਸਕਾਊਟਿੰਗ ਆ ਉਹਨੂੰ ਤੁਸੀਂ ਟਾਈਮ ਕਰ ਸਕਦੇ ਜੇ। ਠੀਕ ਹੈ। ਕਿਉਂਕਿ ਜਿਹੜਾ ਪਤੰਗਾ ਆ ਉਹਦੀ ਮੱਖੀ ਆ ਉਹਨੇ ਆਂਡੇ ਇਹਦੇ ਵਿੱਚ ਕ੍ਰੈਕ ਚ ਦੇਣੇ, ਕ੍ਰੈਕ ਹੋਣਾ, ਇੱਥੋਂ ਕ੍ਰੈਕ ਹੋਣਾ, ਉਹਦੇ ਵਿੱਚ ਜਾ ਕੇ ਆਂਡੇ ਦੇ ਉਦੋਂ ਉਹਨੇ ਆਂਡੇ ਦੇਣੇ ਆ। ਸੋ ਉਹ ਜਿਹੜੇ 4 ਦਿਨ ਵੀ ਲੱਗ ਸਕਦੇ ਤੇ 23 ਦਿਨ ਵੀ। ਹਾਂਜੀ ਪਰ ਅੱਜ ਕੱਲ ਤੇ 4-5 ਦਿਨਾਂ ਗਰਮੀ ਆ। ਹਾਂਜੀ ਸੋ ਜਦੋਂ ਮਮੀਜ਼ ਜਾਂਦੀਆਂ ਆ ਜਾਂ ਆਸੇ-ਪਾਸੇ ਕਿਤੇ ਕੋਈ ਹੌਟ ਸਪੌਟ ਹੈਗਾ ਆ ਤੇ ਤੁਸੀਂ ਟਰੈਪ ਨਹੀਂ ਲਾਏ ਤਾਂ ਤੁਹਾਨੂੰ ਪਤਾ ਨਹੀਂ ਲੱਗਣਾ। ਜੇ ਤੁਹਾਡੇ ਟਰੈਪ ਹੈਗੇ ਤੇ ਤੁਸੀਂ ਅਡਲਟ ਪੋਪੂਲੇਸ਼ਨ ਨੂੰ ਮੋਨੀਟਰ ਕਰ ਸਕਦੇ। ਉਸ ਤੋਂ ਫਿਰ ਤੁਹਾਨੂੰ ਪਤਾ ਲੱਗੂਗਾ ਵੀ ਤੁਹਾਨੂੰ ਸਕਾਊਟਿੰਗ ਤੇ ਥ੍ਰੈਸ਼ਹੋਲਡ ਕਿੰਨੀ ਰੱਖਣੀ ਪੈਣੀ ਹੈ। ਉਹਦੇ ਹਿਸਾਬ ਨਾਲ ਫਿਰ ਜਿਹੜੀਆਂ ਸਪਰੇਅ ਦੀਆਂ ਰეკਮੈਂਡੇਸ਼ਨਸ ਜਿਹੜੀਆਂ UCANR ਦੀਆਂ ਬੜੀਆਂ ਵਧੀਆ ਬਣੀਆਂ ਹੋਈਆਂ ਨੇ, ਉਹ ਕੱਲੀ ਚੀਜ਼ ਲੌਗ ਕਰਨ ਦੀਆਂ ਵੀ ਸ਼ੀਟਸ ਉਹਨਾਂ ਕੋਲ ਹੈਗੀਆਂ। ਥ੍ਰੈਸ਼ਹੋਲਡ ਤੁਸੀਂ ਕੈਲਕੂਲੇਟ ਕਰ ਸਕਦੇ, ਤੁਹਾਡਾ PCA ਕਰ ਸਕਦਾ ਹੈ। ਠੀਕ ਹੈ। ਸੋ ਹੁਣ ਜਿੱਧਰਲੇ ਪਾਸੇ ਜਿੱਦਾਂ ਛਾਂ ਆ ਤੇ ਆਪਾਂ ਦੇਖ ਸਕਦੇ ਹਾਂ ਵੀ ਉੱਥੇ ਸਪਲਿਟ ਇੰਨਾ ਜ਼ਿਆਦਾ ਨਹੀਂ ਹੋਇਆ ਅਜੇ ਨਹੀਂ ਹੋ ਰਿਹਾ। ਹਾਂਜੀ ਬਾਕੀ ਗਾਂ ਹੁਣ ਜਿਵੇਂ ਗਰਮੀ ਪੈਣੀ ਆ ਆਉਂਦੇ ਹਫ਼ਤਿਆਂ 'ਚ ਤੇ ਇਹ ਆਪਾਂ ਕੁਝ ਵੀਕਸ ਦੇ ਵਿੱਚ ਆਪਾਂ ਦੇਖਾਂਗੇ ਵੀ ਟੋਟਲੀ ਹੁਲੀਆ ਬਦਲ ਜਾਣਾ ਹੈ। ਹਾਂਜੀ ਕਾਫੀ ਪ੍ਰੋਗਰੈਸ ਜਿਹੜੀ ਆ ਉਹਦੀ ਸਪੀਡ ਤੇਜ਼ ਹੋ ਜਾਣੀ, ਕਿਉਂਕਿ ਗਰਮੀ ਪਿਛਲੇ ਦਿਨਾਂ 'ਚ ਅਜੇ ਪਈ ਨਹੀਂ ਨਾ, ਹੁਣ ਹੌਲੀ ਹੌਲੀ ਪੈਣੀ ਸ਼ੁਰੂ ਹੋ ਰਹੀ ਆ ਤੇ ਇਹਨਾਂ ਨੂੰ ਤਾਂ ਗਰਮੀ ਹੀ ਤਾਂ ਚਾਹੀਦੀ ਹੁੰਦੀ ਆ। ਬਿਲਕੁਲ ਜੀ। ਸੋ ਡਾਕਟਰ ਸਾਹਿਬ ਹੁਣ ਆਪਾਂ ਗੱਲ ਕਰਦੇ ਹਾਂ ਜਿਹੜੀਆਂ ਕੁਝ ਡਿਜ਼ੀਜ਼ਸ ਹੁੰਦੀਆਂ ਆ, ਕਿਤੇ ਡ੍ਰੌਪਿੰਗਸ ਹੋ ਜਾਂਦੀਆਂ ਆ, ਕਿਤੇ ਹੱਲ ਰੋਟ ਆ, ਕਿਤੇ ਕੋਈ ਫੰਗਲ ਡਿਜ਼ੀਜ਼ ਆ। ਜੇ ਤੁਸੀਂ ਸਾਨੂੰ ਇਸ ਬੂਟੇ ਦੇ ਵਿੱਚ ਦਿਖਾਓ ਇਹ ਕਿੱਦਾਂ ਧਿਆਨ ਰੱਖਣਾ ਤੇ ਕਿਹੜੀ ਚੀਜ਼ ਦਾ ਕਿੱਦਾਂ ਪਛਾਣ ਕਰਨੀ ਹੈ? ਹਾਂਜੀ ਸੋ ਬਦਾਮ ਬਾਕੀ ਫਸਲਾਂ ਵਾਂਗੂ ਵੀ ਬਾਕੀ ਫਰੂਟ ਟਰੀਜ਼ ਵਾਂਗੂ ਇੱਦਾਂ ਹੁੰਦਾ ਵੀ ਬਲੂਮ ਜਦੋਂ ਬਹੁਤ ਜ਼ਿਆਦਾ ਹੋ ਜਾਂਦਾ ਤੇ ਸਾਰੇ ਜਦੋਂ ਨਟਸ ਬਣਦੇ ਆ ਤੇ ਬੂਟੇ ਵਿੱਚ ਇੰਨੀ ਐਨਰਜੀ ਨਹੀਂ ਹੁੰਦੀ ਵੀ ਉਹ ਸਾਰਿਆਂ ਨੂੰ ਸਸਟੇਨ ਕਰ ਸਕੇ, ਸਾਰਿਆਂ ਨੂੰ ਸਰਵਾਈਵ ਨਹੀਂ ਕਰ ਸਾਰਿਆਂ ਨੂੰ ਉਹ ਮੈਚਿਓਰਿਟੀ ਤੱਕ ਨਹੀਂ ਖੜ ਸਕਦਾ। ਫਿਰ ਇੱਕ ਕਨਸੈਪਟ ਜਿਹਨੂੰ ਕਹਿੰਦੇ ਜੂਨ ਡ੍ਰੌਪ। ਓਕੇ। ਪਰ ਅੱਜ ਕੱਲ੍ਹ ਉਹ ਜਲਦੀ ਹੋਣ ਲੱਗ ਗਿਆ ਆ। ਮਈ 'ਚ ਜਾਂ ਅਪ੍ਰੈਲ 'ਚ ਵੀ ਬੂਟੇ ਜਿਹੜੇ ਆ ਉਹ ਨਟਸ ਨੂੰ ਡ੍ਰੌਪ ਕਰ ਦਿੰਦੇ। ਸੋ ਹੁਣ ਜੇ ਤੁਸੀਂ ਇੱਥੇ ਆਰਚਰਡ ਫਲੋਰ ਤੇ ਦੇਖੋ ਤੇ ਤੁਹਾਨੂੰ ਛੋਟੇ ਤੋਂ ਲੈ ਕੇ ਤੇ ਕੁਝ ਮੀਡੀਅਮ ਸਾਈਜ਼ ਤੱਕ ਦੇ ਵੀ ਜਿਹੜੇ ਆ ਨਾ ਨਟਸ ਉਹ ਡਿੱਗੇ ਹੋਏ ਦਿਸਦੇ ਆ ਵਾਲੇ ਆ। ਠੀਕ ਹੈ। ਹਾਂਜੀ ਸੋ ਇਹ ਸਾਰੇ ਜਿਹੜੇ ਆ ਇਹ ਡ੍ਰੌਪ ਹੋਏ ਨੇ। ਸੋ ਕਾਰਨ ਕੀ ਹੈ? ਕੁਦਰਤੀ ਕਾਰਨ ਬਈ ਬੂਟੇ ਤੇ ਜੇ ਮੰਨ ਲਓ 1000 ਨਟਸ ਹੈਗੇ ਆ ਤੇ ਪਰ ਧੁੱਪ ਨਾਲ ਜੋ ਜਿੰਨੀ ਕੁ ਬੂਟੇ ਨੇ ਐਨਰਜੀ ਬਣਾਉਣੀ ਆ ਉਹ 500 ਨੂੰ ਸਰਵਾਈਵ ਕਰ ਸਕਦਾ, 500 ਨੂੰ ਮੈਚਿਓਰਿਟੀ ਤੱਕ ਲਿਜਾ ਸਕਦਾ। ਬੂਟੇ ਨੂੰ ਪਤਾ ਹੁੰਦਾ। ਹਾਂਜੀ ਬੂਟਾ ਆਬਸੈਂਸ ਕਰ ਲੈਂਦਾ। ਸੋ ਉਹਨੇ 1000 ਮਰੀਅਲ ਨਟਸ ਰੱਖਣ ਦੀ ਬਜਾਏ ਉਹਨੇ 500 ਹੈਲਦੀ ਨਟਸ ਅੱਗੇ ਲੈ ਕੇ ਜਾਣੇ ਆ, ਕਿਉਂਕਿ ਬੂਟੇ ਦੀ ਤਾਂ ਉਹਦਾ ਤਾਂ ਸੀਡ ਹੈ ਨਾ ਅਗਲੀ ਜਨਰੇਸ਼ਨ ਦਾ। ਸੋ ਉਹਨੇ ਜਦੋਂ ਇਸ ਸਟੇਜ ਤੇ ਕੋਈ ਵੀ ਬਿਮਾਰੀ ਵਾਲਾ ਹੋ ਗਿਆ, ਕੋਈ ਵੀ ਛੋਟਾ ਜਾਂ ਕਰਾਊਡਡ ਸਟਰਕਚਰ ਦੇ ਵਿੱਚ ਹੋ ਗਏ ਜਿੱਥੇ 3-4 ਹੈਗੇ ਆ, ਹੁਣ ਜਿੱਦਾਂ ਇੱਥੇ 2 ਇਕੱਠੇ ਆ ਤੇ ਇਹਦੇ ਚੋਂ ਇੱਕ ਅਬੋਰਟ ਹੋ ਰਿਹਾ ਜੀ। ਸੋ ਹੁਣ ਆ ਜਿਹੜਾ ਆ ਇਹ ਮੈਚਿਓਰ ਨਹੀਂ ਹੋਣਾ, ਇਹਨੇ ਝੜ ਜਾਣਾ। ਜੇ ਆਲਰੇਡੀ ਨਹੀਂ ਝੜਿਆ ਤੇ ਇਦਾਂ ਇਹਨੇ ਝੜ ਜਾਣਾ ਆ। ਠੀਕ ਆ। ਸੋ ਮੈਂ ਜੂਨ ਡ੍ਰੌਪ ਇਹਦਾ ਇਹ ਹੋ ਜਾਣਾ ਜਾਂ ਬੂਟੇ ਨੇ ਡਿਸਾਈਡ ਕਰ ਲਿਆ? ਬੂਟੇ ਨੇ ਡਿਸਾਈਡ ਕਰਨਾ ਵੀ ਮੈਂ ਕਿਹੜੇ ਆਪਣੇ ਨਿਆਣੇ ਪਾਲਣੇ ਆ ਤੇ ਕਿਹੜੇ ਛੱਡਣੇ ਆ, ਕਿਹੜੇ ਛੱਡ ਦੇਣੇ ਆ। ਸੁਣਨ ਨੂੰ ਇਹ ਅਜੀਬ ਜੀ ਲੱਗਦੀ ਗੱਲ, ਪਰ ਸਵਾਦ ਬਦਾਮ ਤੇ ਵਧੀਆ ਬਦਾਮ ਖਾਣੇ ਤੇ ਬੂਟੇ ਨੂੰ ਹੀ ਕਰਨਾ ਹੀ ਪੈਂਦਾ। ਹਾਂਜੀ ਮਤਲਬ ਆਪਾਂ ਸੇਬਾਂ 'ਚ ਵੀ ਦੇਖਦੇ ਆ ਵੀ ਜੇ ਤੁਸੀਂ ਵੱਡੇ ਲਾਰਜ ਸਾਈਜ਼ ਦੇ ਸੇਬ ਚਾਹੁੰਦੇ ਜੇ ਤੇ ਤੁਹਾਨੂੰ ਫਰੂਟ ਥਿਨਿੰਗ ਕਰਨੀ ਪੈਣੀ ਆ। ਜੇ ਬੂਟੇ ਨੇ ਆਪ ਨਹੀਂ ਕੀਤੀ ਤੁਹਾਨੂੰ ਕਰਨੀ ਪੈਣੀ ਆ ਵੀ ਉਹਨੂੰ ਬੰਚ ਜਿਹੜਾ ਉਹ ਜਿੱਦਾਂ ਵਿਰਲਾ ਕਰ ਦੋ। ਸੋ ਇੱਥੇ ਬੂਟਾ ਆਪ ਕਰ ਦਿੰਦਾ। ਪਹਿਲੀ ਗੱਲ ਬਲੂਮ ਤੇ ਜਦੋਂ ਬਲੂਮ
ਅਨਫੇਵਰੇਬਲ ਕੰਡੀਸ਼ਨਸ ਹੁੰਦੀਆਂ ਇਹਨੇ ਸਾਰੇ ਨਟਸ ਨਹੀਂ ਬਣਦੇ, ਉਦੋਂ ਡ੍ਰੌਪ ਘੱਟ ਹੋਊਗਾ। ਉਦੋਂ ਘੱਟ ਹੋਊਗਾ। ਜੇ ਬਲੂਮ ਤੇ ਕੰਡੀਸ਼ਨਸ ਫੇਵਰੇਬਲ ਆ, ਜ਼ਿਆਦਾ ਨਟਸ ਬਣ ਗਏ, ਉਹ ਉਦੋਂ ਨਹੀਂ ਝੜਨੇ, ਉਹ ਗਾਂ ਮਈ 'ਚ ਝੜ ਜਾਣਗੇ, ਜੂਨ 'ਚ ਝੜ ਜਾਣਗੇ। ਜਦੋਂ ਬੂਟੇ ਨੂੰ ਸਟ੍ਰੈਸ ਲੱਗਣੀ ਕਿਸੇ ਵੀ ਚੀਜ਼ ਦੀ ਤੇ ਉਹਨੇ ਜਿਹੜਾ ਸਾਰਿਆਂ ਤੋਂ ਛੋਟਾ ਰਿਲੇਟਿਵਲੀ ਉਹਨੂੰ ਝਾੜ ਦੇਣਾ ਆ, ਰਾਸ਼ਨਿੰਗ ਕਰ ਲੈਂਦਾ ਹੈ, ਰਾਸ਼ਨਿੰਗ ਕਰ ਲੈਂਦਾ। ਹੁਣ ਜਿੱਦਾਂ ਦੇਖੋ ਇੱਥੇ ਦੋਨੇ ਹੈਲਦੀ ਸਾਈਜ਼ ਦੇ ਇੱਕੋ ਸਪਰ ਤੇ ਇਹ ਹੈਗੇ ਆ ਮੇਨਟੇਨਡ ਆ, ਬਾਕੀਆਂ ਦੇਖ ਲਓ ਇੱਕ ਇੱਕ ਆ ਤੇ ਉਹ ਕਾਫੀ ਮੋਟੇ ਸਾਈਜ਼ ਦਾ ਆ। ਹਾਂ, ਸੋ ਆ ਸਿੰਗਲ ਆ, ਕਾਫੀ ਇਹਦਾ ਸਾਈਜ਼ ਉਹਦੇ ਨਾਲ ਦੇਖੋ ਮਰਿਆ ਪਿਆ ਹੈ। ਹਾਂਜੀ, ਉਹਦੇ ਨਾਲ ਦਾ ਜਿਹੜਾ ਆ ਉਹ ਡੈਡ ਆ, ਉਹ ਅਬੋਰਟਡ ਆ, ਤੇ ਉਹ ਦੂਜਾ ਹੈਲਦੀ ਆ ਪੂਰਾ। ਆ ਇੱਥੇ ਜਿੱਥੇ ਦੋਨੇ ਹੈਗੇ ਆ, ਇੱਥੇ ਦੋਨਾਂ ਦਾ ਸਾਈਜ਼ ਥੋੜਾ ਛੋਟਾ ਆ। ਹਾਂਜੀ, ਤੇ ਇੱਥੇ ਵੀ ਆ ਜਿਹੜਾ ਇਹ ਸਾਰੇ ਜਿਹੜੇ ਆ, ਇਹ ਸਿਰਫ ਇਸ ਕਰਕੇ ਹੀ ਇਹ ਡ੍ਰੌਪ ਕਰਦਾ ਆ ਕਿ ਕੋਈ ਬਿਮਾਰੀ ਦਾ ਵੀ ਕਾਰਨ ਬਣ ਜਾਂਦਾ? ਬਿਮਾਰੀ ਵੀ ਇੱਕ ਕੰਟਰੀਬਿਊਟਿੰਗ ਫੈਕਟਰ ਹੁੰਦਾ। ਕੋਈ ਵੀ ਫੰਗਲ ਪੈਥੋਜਨ ਜੇ ਕਿਸੇ ਤੇ ਪੈ ਗਿਆ, ਕੋਈ ਬੈਕਟੀਰੀਅਲ ਪੈਥੋਜਨ ਪੈ ਗਿਆ, ਉਹ ਵੀ ਬੂਟੇ ਨੇ ਛੱਡ ਦੇਣਾ। ਓਕੇ, ਸੋ ਉਹਦਾ ਆਪਾਂ ਨੂੰ ਕੋਈ ਐਗਜ਼ਾਮਪਲ ਇੱਥੇ ਇਦਾਂ ਜਿਹੜਾ ਦਿਸਦਾ ਆ ਬੂਟੇ ਦੇ ਵਿੱਚ ਵੀ ਕਿਹੜੀ ਫੰਗਲ ਇਨਫੈਕਸ਼ਨ ਕਿਦਾਂ ਦੀ ਜਿਹੜੀ ਕੋਈ ਚੀਜ਼ ਹੋ ਸਕਦੀ? ਆ ਜਿੱਦਾਂ ਮੇਰੇ ਕੋਲ ਇੱਕ ਬੈਕਟੀਰੀਅਲ ਇਨਫੈਕਸ਼ਨ ਦਾ ਆ। ਓਕੇ, ਬੈਕਟੀਰੀਅਲ ਰੌਟ ਇਹਨੂੰ ਕਹਿੰਦੇ ਆ, ਗਮ ਜਿਹੜਾ ਬਣਦਾ ਆ ਕੇ ਨਹੀਂ ਉਹਦੇ ਉੱਤੇ। ਸੋ ਹੁਣ ਇਹ ਵੀ ਬੂਟੇ ਨੇ ਛੱਡ ਹੀ ਦਿੱਤਾ ਸੀਗਾ, ਥੋੜਾ ਜਿਹਾ ਉਹ ਕਨੈਕਸ਼ਨ ਜਿਹੜਾ ਬੂਟੇ ਨਾਲ ਰਹਿ ਗਿਆ ਸੀਗਾ, ਤੇ ਪਰ ਇਹ ਇਦਾਂ ਜਦੋਂ ਗੂੰਦ ਜੀ ਨਿਕਲਦੀ, ਹਾਂਜੀ ਗਮ ਨਿਕਲਦੀ ਆ, ਸੋ ਜੇ ਗਮ ਰੈਜ਼ਿਨੋਸਿਸ ਕਹਿੰਦੇ ਇਹਨੂੰ। ਠੀਕ ਹੈ, ਸੋ ਇਹ ਬੈਕਟੀਰੀਆ ਅੰਦਰੋਂ ਉਹਨੂੰ ਖਾਈ ਜਾ ਰਿਹਾ ਹੈ। ਹਾਂ, ਬੈਕਟੀਰੀਆ ਜਿਹੜਾ ਆ ਉਹ ਖੰਡ ਜਿਹੜਾ ਉਹ ਇਕੱਠੀ ਕਰਦਾ ਹੈ। ਬੈਕਟੀਰੀਆ ਦੇ ਉੱਤੇ ਹਮੇਸ਼ਾ ਖੰਡ ਦੀ ਲੇਅਰ ਹੁੰਦੀ ਤਾਂ ਕਿ ਉਹ ਗਿੱਲਾ ਰਵੇ। ਬੈਕਟੀਰੀਆ ਖੁਸ਼ਕੀ ਨਹੀਂ ਸਹਾਰ ਸਕਦਾ। ਕੈਲੀਫੋਰਨੀਆ 'ਚ ਮੌਸਮ ਖੁਸ਼ਕ ਆ, ਸੋ ਜਦੋਂ ਵੀ ਇਦਾਂ ਦੀਆਂ ਨਟਸ ਮਮੀ ਜਿਹੜੀਆਂ ਰਹਿ ਜਾਂਦੀਆਂ ਜਿਨ੍ਹਾਂ ਦੇ ਉੱਤੇ ਬੈਕਟੀਰੀਆ ਸਰਵਾਈਵ ਕਰ ਰਿਹਾ, ਉਹ ਜਦੋਂ ਵੈਟ ਸਪਰਿੰਗ ਹੁੰਦੀ ਆ ਉਦੋਂ ਇਹ ਸਪਲੈਸ਼ ਆਊਟ ਕਰਦਾ ਆ, ਫਿਰ ਆਲੇ ਦੁਆਲੇ ਫੈਲਦਾ। ਸੋ ਜਿਹੜੀਆਂ ਵੀ ਬਲੂਮਸ ਦੇ ਉੱਤੇ ਉਦੋਂ ਇਹ ਬੈਕਟੀਰੀਅਲ ਇਨਫੈਕਸ਼ਨ ਫੈਲ ਗਈ, ਉਦੋਂ ਝੜ ਜਾਣੇ। ਤਾਂ ਹੀ ਆਪਾਂ ਜਿਹੜੀਆਂ ਡੋਰਮੈਂਟ ਸਪਰੇਜ਼ ਜਾਂ ਦੂਜੀਆਂ ਅਰਲੀ ਬਲੂਮ ਸਪਰੇਜ਼ ਕਰਦੇ, ਉਹਨਾਂ 'ਚ ਕਾਪਰ ਵਰਗੀ ਕੋਈ ਵੀ ਚੀਜ਼ ਜਾਂ ਉੱਦਾਂ ਦਾ ਐਂਟੀਬਾਇਓਟਿਕ ਪਾ ਕੇ ਬੈਕਟੀਰੀਅਲ ਡਿਜ਼ੀਜ਼ਸ ਨੂੰ ਕੰਟਰੋਲ ਕਰਦੇ ਆ। ਤੇ ਬਾਅਦ 'ਚ ਜਦੋਂ ਮੌਸਮ ਖੁਸ਼ਕ ਹੋ ਜਾਂਦਾ, ਹਿਊਮਿਡਿਟੀ ਘਟ ਜਾਂਦੀ, ਫਿਰ ਇਹਨਾਂ ਦਾ ਸਪਰੈਡ ਆਪੇ ਘਟ ਜਾਂਦਾ। ਸੋ ਜਿਹੜਾ ਵੀ ਕਿਤੇ ਉਦੋਂ ਇਨਫੈਕਟਡ ਹੋ ਗਿਆ, ਉਹ ਇਦਾਂ ਮੈਨੀਫੈਸਟ ਕਰੂਗਾ ਵੀ ਉਹ ਚੋਂ ਗਮ ਨਿਕਲੂਗੀ। ਠੀਕ ਆ। ਸੋ ਇਦਾਂ ਹੀ ਕਈ ਤਰ੍ਹਾਂ ਫੰਗਲ ਡਿਜ਼ੀਜ਼ਸ ਵੀ ਹੈਗੇ ਆ। ਸੋ ਜਿਹੜੇ ਫੰਗਲ ਡਿਜ਼ੀਜ਼ ਆ ਉਹ ਵੀ ਉਦੋਂ ਸਪਰੈਡ ਹੋਏ ਆ, ਤੇ ਉਹਦੇ ਵਿੱਚ ਇਹ ਜ਼ਿਆਦਾਤਰ ਜਿੰਨੇ ਵੀ ਪੈਥੋਜਨਸ ਆ ਇਹ ਸਾਰੇ ਉਸ ਦੌਰਾਨ ਹੀ ਵੈਟ ਵਾਲੇ ਆ, ਸੈੱਲ ਵਾਲੇ ਮੌਸਮ। ਹਾਂਜੀ, ਖੁਸ਼ਕੀ 'ਚ ਸਰਵਾਈਵ ਨਹੀਂ ਕਰਦੇ, ਕੋਲਡ ਐਂਡ ਵੈਟ ਜਾਂ ਕੋਲਡ ਹਿਊਮਿਡ ਕੰਡੀਸ਼ਨਸ ਜਾਂ ਕੂਲ ਹਿਊਮਿਡ ਕੰਡੀਸ਼ਨਸ ਦੇ ਵਿੱਚ। ਹੁਣ ਬਦਾਮ ਇੱਥੇ ਕੈਲੀਫੋਰਨੀਆ ਜਿੰਨੇ ਜ਼ਿਆਦਾ ਕਿਉਂ ਹੁੰਦੇ ਆ? ਕਿਉਂਕਿ ਗਰਮੀ ਖੁਸ਼ਕ ਆ। ਇੰਡੀਆ 'ਚ ਕਿਉਂ ਨਹੀਂ ਹੋ ਸਕਦੇ? ਕਿਉਂਕਿ ਉੱਥੇ ਮੌਨਸੂਨ ਦਾ ਸੀਜ਼ਨ ਆ, ਜਦੋਂ ਹਿਊਮਿਡਿਟੀ ਵੱਧ ਗਈ ਉਦੋਂ ਇਹ ਸਾਰੀਆਂ ਬਿਮਾਰੀਆਂ ਨੇ ਫਲੇਅਰ ਅਪ ਕਰ ਜਾਣਾ। ਸੋ ਬੈਕਟੀਰੀਅਲ ਡਿਜ਼ੀਜ਼, ਫੰਗਲ ਡਿਜ਼ੀਜ਼ ਜਿਵੇਂ ਕਿ ਹਲ ਰੌਟ ਹੋ ਗਿਆ ਜਾਂ ਆਲਟਰਨੇਰੀਆ ਬਲਾਈਟ ਹੋ ਗਿਆ, ਕੋਈ ਵੀ ਇਦਾਂ ਦੇ ਕੈਂਕਰਸ ਆ ਜਿਹੜੇ, ਉਹ ਕਾਫੀ ਸਾਰੀਆਂ ਬਿਮਾਰੀਆਂ ਜਿਹੜੀਆਂ ਕਿ ਤੁਸੀਂ ਹੁਣ ਤੱਕ ਸਕਾਊਟ ਕਰ ਸਕਦੇ ਜੇ, ਉਹ ਹੁਣ ਵੀ ਸਕਾਊਟ ਕਰ ਸਕਦੇ ਜੇ। ਇੱਥੇ ਹੁਣ ਹੈ ਕੋਈ ਨਹੀਂ, ਇਸ ਕਰਕੇ ਮੈਂ ਤੁਹਾਨੂੰ ਦਿਖਾ ਨਹੀਂ ਸਕਦਾ। ਜਿਹੜੀ ਹੈਗੀ ਸੀ ਉਹ ਮੈਂ ਤੁਹਾਨੂੰ ਦਿਖਾਤੀ ਆ। ਠੀਕ ਹੈ। ਸੋ ਬਹੁਤ ਸਾਰੇ ਥਾਵਾਂ ਦੇ ਆਪਾਂ ਦੇਖਦੇ ਆ ਵੀ ਇਕੱਠੇ ਵੀ ਜਿਹੜੇ ਆ ਉਹ ਮਰੇ ਜੇ ਵੀ ਲੱਗਦੇ ਆ। ਸੋ ਉਹ ਜਾਂ ਅਬੋਰਟ ਕਰ ਰਹੇ ਆ ਜਾਂ ਫੰਗਲ ਡਿਜ਼ੀਜ਼ ਹੈ ਕੋਈ ਵੀ, ਜਿਹਦੇ ਕਰਕੇ ਬੂਟੇ ਨੇ ਸੈਂਸ ਕਰ ਲਿਆ ਵੀ ਇਹ ਨਟ ਨੇ ਸਰਵਾਈਵ ਨਹੀਂ ਕਰਨਾ, ਸੋ ਉਹਦੇ ਵਿੱਚ ਐਨਰਜੀ ਉਹਨੇ ਭੇਜਣੀ ਬੰਦ ਕਰ ਦੇਣੀ ਆ। ਸੋ ਦੇਖੋ ਵੀ ਬੂਟਾ ਬਹੁਤ ਸਮਾਰਟ ਚੀਜ਼ ਆ ਵੀ, ਤਾਂ ਹੀ ਤੁਹਾਨੂੰ ਲਿਵਿੰਗ ਆਰਗੇਨਿਜ਼ਮ ਵੀ ਜਿਹੜਾ ਉਹ ਆਪਾਂ ਆਖਦੇ ਆ ਲਿਵਿੰਗ ਬੀਇੰਗ ਹੀ ਆ, ਵੀ ਉਹ ਸਾਰਾ ਕੁਝ ਇਸ ਹਿਸਾਬ ਦੇ ਨਾਲ ਮੈਨੇਜ ਜਿਹੜਾ ਉਹ ਕਰਦਾ ਰਹਿੰਦਾ। ਹਾਂਜੀ। ਸੋ ਡਾਕਟਰ ਸਾਹਿਬ, ਹੁਣ ਆਪਾਂ ਥੋੜਾ ਜਿਹਾ ਗਰਾਊਂਡ ਮੈਨੇਜਮੈਂਟ ਦੀ ਕਰਦੇ ਹਾਂ। ਪੈਸਟ ਕੰਟਰੋਲ, ਐਂਟ ਕੰਟਰੋਲ ਤੇ ਵੀਡ ਕੰਟਰੋਲ ਨੂੰ ਲੈ ਕੇ ਇੱਕ ਚੰਗੇ ਆਰਚਰਡ ਦੀ ਕੀ ਨਿਸ਼ਾਨੀ ਹੁੰਦੀ ਹੈ? ਸੋ ਦੇਖੋ, ਹੁਣ ਜਿੱਦਾਂ ਜੂਨ ਸ਼ੁਰੂ ਹੋਣ ਵਾਲਾ ਆ, ਤੇ ਜਦੋਂ ਹਲ ਸਪਲਿਟ ਹੋ ਗਈ ਤੇ ਗਰੋਅਰਸ ਦਾ ਧਿਆਨ ਇਸ ਚੀਜ਼ ਵੱਲ ਵੀ ਹੋਣਾ ਚਾਹੀਦਾ ਹੈ ਕਿ ਜਦੋਂ ਹਾਰਵੈਸਟ ਕਰਨੀ ਤੁਹਾਡਾ ਆਰਚਰਡ ਫਲੋਰ ਹਾਰਵੈਸਟ ਵਾਸਤੇ ਰੈਡੀ ਆ। ਹੁਣ ਜਿੱਦਾਂ ਇੱਥੇ ਤੁਸੀਂ ਦੇਖ ਸਕਦੇ ਵੀ ਕਵਰ ਕ੍ਰੌਪ ਇੱਥੇ ਇਹਨਾਂ ਨੇ ਬੀਜੀ ਹੋਈ ਸੀਗੀ, ਤੇ ਜਿੱਥੇ ਵੀ ਟਰੈਕਸ ਆ ਉੱਥੇ ਜ਼ਮੀਨ ਬਹੁਤ ਹਾਰਡ ਆ। ਜਿੱਥੇ ਕਵਰ ਕ੍ਰੌਪ ਸੀਗੀ ਉੱਥੇ ਥੋੜਾ ਜਿਹਾ ਕ੍ਰੌਪ ਰੈਜ਼ੀਡਿਊ ਹੈਗਾ ਆ, ਕੁਝ ਵੀਡ ਰੈਜ਼ੀਡਿਊ ਆ, ਤੇ ਬਾਕੀ ਸਕੁਇਰਲਸ ਦੀਆਂ ਗਾਲੜਾਂ ਨੇ, ਕਾਟਵਾਂ ਨੇ ਜਿਹੜੇ ਚੰਗੇ ਮੋਰੀਆਂ ਕੱਢੀਆਂ ਹੋਈਆਂ, ਉਹ ਇਸੇ ਕਰਕੇ ਕਿਉਂਕਿ ਜ਼ਮੀਨ ਪੋਲੀ ਹੋਈ ਆ, ਉਹਨਾਂ ਨੂੰ ਸੌਖਾ ਹੈ, ਉਹਨਾਂ ਵਾਸਤੇ ਸੌਖਾ। ਸੋ ਸਕੁਇਰਲ ਕੰਟਰੋਲ ਮੈਨੇਜਮੈਂਟ ਜਿਹੜੀ ਆ ਉਹ ਤੁਸੀਂ ਕਰ ਸਕਦੇ ਜੇ ਬੇਟਸ ਪਾ ਕੇ, ਜਾਂ ਉਹਨਾਂ ਦੀਆਂ ਜਿਹੜੀਆਂ ਕਾਲੋਨੀਜ਼ ਆ ਉਹਨਾਂ ਨੂੰ ਡਿਸਟਰੋਏ ਕਰਨ ਦੇ ਵੱਖਰੇ ਤਰੀਕੇ ਹੈਗੇ ਆ। ਬਾਕੀ ਦੋ ਤਰ੍ਹਾਂ ਦੀਆਂ ਕੀੜੀਆਂ ਨੇ, ਠੀਕ ਹੈ, ਉਹ ਹਾਰਵੈਸਟ ਦੇ ਲਾਗੇ ਜਾ ਕੇ ਉਹ ਵੀ ਤੁਸੀਂ ਸਕਾਊਟ ਕਰਨੀਆਂ, ਤਾਂ ਕਿ ਜਦੋਂ ਸ਼ੇਕ ਕਰਕੇ ਜਦੋਂ ਵਿੰਡ ਰੋਜ਼ ਬਣੀਆਂ ਹੁੰਦੀਆਂ ਬਦਾਮਾਂ ਦੀਆਂ, ਉਦੋਂ ਕੀੜੀਆਂ ਬਹੁਤ ਨੁਕਸਾਨ ਕਰਦੀਆਂ। ਜਦੋਂ ਬਦਾਮ ਉਹ ਵਿੱਚ ਖਾਣਾ ਸ਼ੁਰੂ ਕਰ ਦਿੰਦੀਆਂ, ਤੇ ਉਹ ਦੋ ਹੀ ਸਪੀਸ਼ੀਜ਼ ਨੇ, ਇੱਕ ਤਾਂ ਫਾਇਰ ਆਂਟ ਆ, ਇੱਕ ਪੇਮੈਂਟ ਆਂਟ ਆ। ਬਾਕੀ ਹੋਰ ਕੀੜੀਆਂ ਜਿਹੜੀਆਂ ਉਹ ਨੁਕਸਾਨ ਨਹੀਂ ਕਰਦੀਆਂ। ਸੋ ਤੁਹਾਨੂੰ ਕੀੜੀਆਂ ਦੀ ਸਹੀ ਪਛਾਣ ਹੋਣੀ ਚਾਹੀਦੀ ਆ।
ਸੋ ਉਹ ਫਿਰ ਉਹਨਾਂ ਦੇ ਭੌਣ ਲੱਭ ਕੇ, ਉਹਨਾਂ ਦੀਆਂ ਮਾਊਂਟਸ ਲੱਭ ਕੇ ਤੇ ਉੱਥੇ ਬੇਟ ਪਾ ਕੇ ਤੇ ਉਹਨਾਂ ਦੀਆਂ ਕਾਲੋਨੀਜ਼ ਵੀ ਖਤਮ ਕਰਨੀਆਂ ਜ਼ਰੂਰੀ ਆ। ਮੈਨੂੰ ਪਤਾ ਕਿਉਂਕਿ ਮੇਰੇ ਬੈਕਯਾਰਡ 'ਚ ਵੀ ਬਹੁਤ ਜ਼ਿਆਦਾ ਚੰਗੀਆਂ ਦੰਦੀਆਂ ਵੱਢਦੀਆਂ। ਉਹ ਲੜਦੀਆਂ ਬਹੁਤ ਆ ਤੇ ਤਾਂ ਹੀ ਤਾਂ ਉਹਨੂੰ ਫਾਇਰ ਐਂਟ ਕਹਿੰਦੇ ਆ। ਹਾਂ, ਮਤਲਬ ਜਦੋਂ ਫਿਰ ਉਹ ਮੈਨੂੰ ਵੀ ਉਹੀ ਆਪਣੇ ਘਰੇ ਵੀ ਬਾਕੀਆਂ ਨੂੰ ਵੀ ਉਹੀ ਸੇਮ ਹੀ ਥਿੰਗ ਕਰਨੀ ਪੈਣੀ ਆ। ਹਾਂਜੀ, ਵੀ ਕਾਲੋਨੀ ਲੱਭ ਕੇ ਉਹਦੇ ਉੱਤੇ ਬੇਟ ਪਾ ਕੇ ਤੇ ਕਾਲੋਨੀ ਨੂੰ ਡਿਸਟਰੋਏ ਕਰਨਾ ਪੈਣਾ। ਹਾਂਜੀ। ਤੇ ਇਹ ਹੁਣ ਜਦੋਂ ਹੁਣ ਮੰਨ ਲਓ ਝਾੜ ਹੋਣਾ, ਨੱਕ ਜਦੋਂ ਇਕੱਠੇ ਕਰਕੇ ਸੈਂਟਰ 'ਚ ਕਰਨੇ ਆ, ਹੁਣ ਇਦਾਂ ਮੋਰੀਆਂ ਇੰਨੀਆਂ ਆ, ਇਹਨੂੰ ਪੱਧਰਾ ਕਰਨਾ ਆ। ਅੱਛਾ, ਇਸ ਤੋਂ ਬਾਅਦ ਦੇ ਵਿੱਚ ਇਹ ਅਜੇ ਹਾਰਵੈਸਟ ਤੋਂ ਪਹਿਲਾਂ ਇਹਦੀ ਜਿਹੜੀ ਪ੍ਰੈਪ ਆ ਉਹ ਹੋਣੀ ਆ, ਵੀ ਇਹਨੂੰ ਥੋੜਾ ਜਿਹਾ ਰੋਲ ਕਰਕੇ ਤੇ ਥੋੜਾ ਕੰਡੀਸ਼ਨ ਕਰਕੇ ਮੋਅ ਕਰਕੇ ਜਿਹੜਾ ਵੀ ਐਗਜ਼ਿਸਟਿੰਗ ਵੈਜੀਟੇਸ਼ਨ ਹੈ ਮੋਅ ਕਰਕੇ ਤੇ ਨਹੀਂ ਡਿਸਕਿੰਗ ਨਹੀਂ, ਮੋਇੰਗ ਕਰਕੇ ਤੇ ਫਿਰ ਉਹਨੂੰ ਰੋਲ ਕਰਨਾ ਵੀ ਐ ਪੱਧਰਾ ਕ੍ਰਿਕਟ ਦੀ ਪਿੱਚ ਵਰਗਾ ਜਿਹੜਾ ਨਾ, ਤਾਂ ਜੋ ਬਾਅਦ ਉੱਥੋਂ ਫਿਰ ਵੈਕਿਊਮ ਕਰਨਾ ਸੌਖਾ ਹੋ ਜਾਏ, ਸ਼ੇਕ ਕਰਨੇ ਤੇ ਲਿਫਟ ਕਰਨੇ ਜਿਹੜੇ ਆ ਸੌਖੇ ਹੋ ਜਾਣ। ਇਦਾਂ ਹੀ ਵੀਡ ਮੈਨੇਜਮੈਂਟ ਆ, ਵੀਡਸ ਜਿੱਥੇ ਵੀ ਇੱਥੇ ਤਾਂ ਚਲੋ ਥੋੜੇ ਆ, ਕਈ ਆਰਚਰਡਸ ਵੀਡਸ ਬਹੁਤ ਜ਼ਿਆਦਾ ਹੁੰਦੇ ਆ। ਜਿੱਥੇ ਵੀ ਵੀਡਸ ਜ਼ਿਆਦਾ ਹੋਣ ਉੱਥੇ ਕੀੜੀਆਂ ਦੀ ਪ੍ਰੋਬਲਮ ਵੀ ਜ਼ਿਆਦਾ ਹੁੰਦੀ ਆ। ਉੱਥੇ ਜ਼ਿਆਦਾ ਹੁੰਦੀ ਹੈ, ਹਾਂਜੀ, ਕਿਉਂਕਿ ਉਹਨਾਂ ਨੂੰ ਰਹਿਣ ਦੀ ਥਾਂ ਮਿਲ ਜਾਂਦੀ ਹੈ। ਉਹਨਾਂ ਨੂੰ ਰਹਿਣ ਦੀ ਥਾਂ ਮਿਲ ਜਾਂਦੀ ਹੈ, ਉਹਨਾਂ ਨੂੰ ਆਲਟਰਨੇਟਿਵ ਫੂਡ ਸੋਰਸ ਮਿਲ ਜਾਂਦਾ ਹੈ। ਸੋ ਉਹਦੇ ਵਿੱਚੋਂ ਇਹ ਛਕਦੀਆਂ ਰਹਿੰਦੀਆਂ। ਹਾਂਜੀ, ਇਹਨਾਂ ਦਾ ਫਿਰ ਮੈਨੇਜਮੈਂਟ ਸਪਰੇ ਹੀ ਆ। ਹਾਂਜੀ, ਇਹਨਾਂ ਦਾ ਸਪਰੇ ਕੰਟਰੋਲ ਹੈ ਵੀ ਜੇ ਤੁਸੀਂ ਸਪਰਿੰਗ 'ਚ ਸਪਰੇ ਕੀਤੀ ਫਿਰ ਉਹਨੂੰ ਇਵੈਲੂਏਟ ਕਰੋ ਵੀ ਜਿਹੜੀ ਚੀਜ਼ ਕਿਹੜਾ ਕੈਮੀਕਲ ਵਰਕ ਕੀਤਾ, ਕਿਹੜਾ ਨਹੀਂ ਕੀਤਾ, ਜਾਂ ਕਿਹੜੀ ਸਪੀਸ਼ੀਜ਼ ਮਰੀ, ਕਿਹੜੀ ਨਹੀਂ ਮਰੀ। ਉਸ ਹਿਸਾਬ ਨਾਲ ਅਗਲੇ ਸਾਲ ਦੀ ਆਪਣੀ ਸਟ੍ਰੈਟਜੀ ਜਿਹੜੀ ਉਹਨੂੰ ਰੀਵਿਜ਼ਿਟ ਕਰੋ। ਆਪਣੇ PCA ਦੇ ਸਿਰ ਖਾਓ ਜਾ ਕੇ, ਜਾਂ ਜਿਹਨੇ ਕੈਮੀਕਲ ਵੇਚਿਆ ਉਹਨੂੰ ਕਹੋ ਵੀ ਤੁਸੀਂ ਆਹ ਦਵਾਈ ਵੇਚੀ ਆ ਤੇ ਵੀਡ ਦਾ ਮਰਿਆ ਨਹੀਂ, ਕਿਉਂ ਨਹੀਂ ਮਰਿਆ। ਅਕਸਰ ਆਪਾਂ ਦੇਖਦੇ ਹਾਂ ਡਾਕਟਰ ਸਾਹਿਬ, ਜਿੱਥੇ ਪਾਣੀ ਜ਼ਿਆਦਾ ਹੁੰਦਾ ਉੱਥੇ ਫਿਰ ਇਹ ਜ਼ਿਆਦਾ ਘਾਹ ਇਦਾਂ ਦਾ ਜਾਂ ਵੀਡ ਜਿਹੜੀ ਉਹ ਜ਼ਿਆਦਾ ਹੋ ਜਾਂਦੀ ਹੈ। ਉਹ ਫਿਰ ਤੁਹਾਡਾ ਇਰੀਗੇਸ਼ਨ ਸਿਸਟਮ ਦੀ ਜਿਹੜੀ ਕੈਲੀਬ੍ਰੇਸ਼ਨ ਆ ਤੇ ਵਾਟਰ ਮੈਨੇਜਮੈਂਟ ਆ ਉਹ ਵੀ ਕ੍ਰਿਟੀਕਲ ਹੈ, ਕਿਉਂਕਿ ਜਿਹੜਾ ਪਾਣੀ ਇਸ ਵੀਡ ਨੇ ਪੀ ਲਿਆ ਉਹ ਬੂਟੇ ਦੇ ਖਾਤੇ 'ਚੋਂ ਤਾਂ ਗਿਆ ਨਾ। ਸੋ ਤੁਸੀਂ ਤੇ ਬੂਟੇ ਵਾਸਤੇ ਭੇਜਿਆ। ਬਿਲਕੁਲ। ਸੋ ਜਿਹੜੀ ਖਾਦ ਇਸ ਵੀਡ ਨੇ ਚੱਕ ਲਈ, ਜਿਹੜਾ ਪਾਣੀ ਇਹਨੇ ਪੀ ਲਿਆ ਉਹ ਤੁਹਾਡੇ ਬੂਟੇ ਦੇ ਖਾਤੇ 'ਚੋਂ ਗਿਆ। ਇਹ ਰਾਈਜ਼ੋਮਸ ਬਣਾ ਲੈਂਦੇ ਆ ਫਿਰ ਅਗਲੇ ਸਾਲ ਦੁਬਾਰਾ ਪੁੰਗਰਨ ਦੇ ਲਈ। ਸਾਰੇ ਨਹੀਂ ਕਰਦੇ, ਪਰ ਕਈ ਵੀਡਸ ਇਦਾਂ ਦੇ ਵੀ ਆ ਜਿਹਦਾ ਨਟ ਸੈਜ ਆ ਉਹਦੇ ਥੱਲੇ ਨਟ ਹੁੰਦਾ ਆ, ਮੋਥੇ ਥੱਲੇ ਗੰਢਾਂ ਹੁੰਦੀਆਂ ਆ। ਸੋ ਉਹ ਸੀਡ ਤੋਂ ਵੀ ਪੈਦਾ ਹੁੰਦਾ ਆ, ਉਹ ਨਟਸ ਤੋਂ ਵੀ ਪੈਦਾ ਹੁੰਦਾ ਆ। ਠੀਕ ਹੈ। ਸੋ ਉਹਨੂੰ ਕੰਟਰੋਲ ਕਰਨਾ, ਜਿਹੜੇ ਵੀ ਇਦਾਂ ਦੇ ਰਾਈਜ਼ੋਮੇਟਸ ਵੀਡਸ ਹੁੰਦੇ ਉਹਨਾਂ ਨੂੰ ਕੰਟਰੋਲ ਕਰਨਾ ਥੋੜਾ ਔਖਾ ਹੁੰਦਾ। ਤੇ ਹੁਣ ਫਿਰ ਜੂਨ ਮਹੀਨੇ ਦੇ ਵਿੱਚ ਸਪਰੇ ਵੀ ਕਰਨੀ ਪੈਂਦੀ ਇਹਦੀ ਇਸ ਟਾਈਮ ਕਿ ਨਹੀਂ ਹੁਣ ਡਨ ਹੈ ਇਹਦਾ? ਹੁਣ ਜੇ ਮੋਇੰਗ ਤੁਸੀਂ ਕਰਨੀ ਹੈ ਫਿਰ ਤੁਸੀਂ ਸਪਰੇ ਦਾ ਖਰਚਾ ਬਚਾ ਸਕਦੇ ਹਾਂ। ਹਾਂਜੀ, ਕਿਉਂਕਿ ਹੁਣ ਤੋਂ ਜੋ ਗਰਮੀ 'ਚ ਇਹਨੇ ਹੋਣੇ ਵੀ ਨਹੀਂ, ਨਾਲੇ ਹੁਣ ਜੋ ਡੈਮੇਜ ਇਹਨਾਂ ਨੇ ਕਰਨਾ ਹੀ ਕਰ ਲਿਆ। ਓਕੇ, ਠੀਕ ਹੈ। ਹਾਂ, ਮੈਂ ਉਸ ਆਰਚਰਡ 'ਚ ਹਾਂ ਜਿੱਥੇ ਮੈਨੇਜਮੈਂਟ ਇੰਨੀ ਵਧੀਆ ਨਹੀਂ ਆਪਾਂ ਕੰਪੈਰੀਟਿਵਲੀ ਦੂਜੇ ਦੇ ਆ। ਸੋ ਦੱਸੋ ਇਹ ਕੀ ਚੱਲ ਰਿਹਾ ਇੱਥੇ? ਸੋ ਇਹ ਪਹਿਲਾਂ ਬਦਾਮ ਲੱਗਣ ਤੋਂ ਪਹਿਲਾਂ ਇਹ ਹੇ ਫੀਲਡ ਸੀਗਾ, ਇੱਥੇ ਗ੍ਰਾਸਸ ਗਰੋ ਕਰਦੇ ਸੀਗੇ ਹੇ ਵਾਸਤੇ। ਸੋ ਇਹ ਜਦੋਂ ਇਹਨਾਂ ਨੇ ਟ੍ਰਾਂਜੀਸ਼ਨ ਕੀਤੀ ਆ ਉਸ ਤੋਂ ਬਾਅਦ 'ਚ ਜਿਹੜੀ ਨੇਟਿਵ ਵੈਜੀਟੇਸ਼ਨ ਆ, ਤੁਸੀਂ ਦੇਖੋ ਵੀ ਜਿੱਥੇ ਰੋਜ਼ ਆ ਉੱਥੇ ਸਪਰੇ ਕਰਕੇ ਸਾਫ਼ ਕੀਤਾ ਹੋਇਆ, ਉੱਥੇ ਵੀਡਸ ਮਰੇ ਵੀ ਆ। ਬਟ ਇੰਟਰ ਰੋ ਸਪੇਸ ਤੇ ਨੇਟਿਵ ਵੈਜੀਟੇਸ਼ਨ ਜਿਹੜੀ ਕਿ ਚੰਗੀ ਚੀਜ਼ ਆ, ਗਰੋ ਕਰ ਲੈਣੀ ਚਾਹੀਦੀ ਆ। ਉੱਥੇ ਨਾਲ ਦੇ ਪਿਸਤਿਆਂ ਦੇ ਵਿੱਚ ਉਹਨਾਂ ਨੇ ਗ੍ਰਾਸ ਜਿਹੜਾ ਸੀਗਾ ਨੇਟਿਵ ਵੈਜੀਟੇਸ਼ਨ ਨੂੰ ਗਰੋ ਹੋਇਆ ਉਹਨੂੰ ਬੇਲ ਕੀਤਾ ਹੋਇਆ। ਅੱਛਾ, ਠੀਕ ਹੈ। ਸੋ ਮਲਟੀਪਲ ਕ੍ਰੌਪਿੰਗ ਅਪਰੋਚ ਹੋ ਸਕਦੀ, ਜਿੱਦਾਂ ਵੀ ਬਦਾਮ ਅਜੇ ਛੋਟੇ ਆ, ਤੁਸੀਂ ਹਾਰਵੈਸਟ ਨਹੀਂ ਕਰਨਾ, ਆਰਚਰਡ ਫਲੋਰ ਤੁਹਾਨੂੰ ਫਲੈਟ ਨਹੀਂ ਚਾਹੀਦਾ, ਤੁਸੀਂ ਇੱਕ ਸੈਕੰਡ ਕ੍ਰੌਪ ਲੈ ਸਕਦੇ ਜੇ ਤੁਹਾਡੇ ਕੋਲ ਡੇਰੀ ਆ, ਜੋ ਜੇ ਤੁਸੀਂ ਲੈਗਿਊਮਸ ਵਿੱਚ ਇਨਕਲੂਡ ਕੀਤੇ ਆ। ਜੇ ਨੇਟਿਵ ਵੈਜੀਟੇਸ਼ਨ ਆ ਤਾਂ ਵੀ ਤੁਸੀਂ ਕ੍ਰੌਪ ਕਵਰ ਰੱਖ ਸਕਦੇ ਜੇ ਤੁਸੀਂ ਪਲਾਂਟ ਕਰਦੇ ਜੇ ਤੁਸੀਂ ਲੈਗਿਊਮ ਪਲਾਂਟ ਕਰ ਸਕਦੇ ਜਿਹਦੇ ਨਾਲ ਬਾਇਓਲੋਜੀਕਲ ਨਾਈਟ੍ਰੋਜਨ ਫਿਕਸੇਸ਼ਨ ਹੋ ਜਾਂਦੀ। ਹੁਣ ਇੱਥੇ ਕੀ ਕਰਨਾ ਆ ਵੀ ਹਾਰਵੈਸਟ ਤੋਂ ਪਹਿਲਾਂ ਜਦੋਂ ਆਰਚਰਡ ਫਲੋਰ ਪ੍ਰੈਪਰੇਸ਼ਨ ਕਰਨੀ, ਇਹਨੂੰ ਮੋਅ ਕਰਕੇ ਤੇ ਰੋਲ ਕਰ ਦੇਣਾ। ਸੋ ਜਦੋਂ ਵੀ ਇਹਨਾਂ ਨੇ ਹਾਰਵੈਸਟ ਦਾ ਡਿਸੀਜਨ, ਹਾਂਜੀ, ਜਦੋਂ ਹਾਰਵੈਸਟ ਦੇ ਟਾਈਮ ਜਿਵੇਂ ਨੇੜੇ ਆਉਣਾ ਆ ਤਿਵੇਂ ਇਹਨੂੰ ਮੋਅ ਕਰਕੇ। ਪਰ ਇਹ ਆਪਾਂ ਦੇਖਿਆ ਵੀ ਜਿਹੜੀਆਂ ਵੱਟਾਂ ਦੇ ਉੱਤੇ ਉਹਨਾਂ ਨੇ ਪੂਰੀ ਸਫਾਈ ਮੈਨੇਜਮੈਂਟ ਜਿਹੜੀ ਉਹ ਕੀਤੀ, ਵੱਟਾਂ ਤੇ ਪੂਰੀ ਸਫਾਈ ਆ। ਪਰ ਇੰਟਰਰੋ ਸਪੇਸ ਖਾਲੀ ਰਹਿਣ ਨਾਲੋਂ ਕੁਛ ਨਾ ਕੁਛ ਇੱਥੇ ਉੱਗਦਾ ਜਿਹੜਾ ਉਹ ਚੰਗਾ ਆ, ਉਹ ਚੰਗੀ ਚੀਜ਼ ਆ। ਹਾਂਜੀ ਡਾਕਟਰ ਸਾਹਿਬ, ਜਦੋਂ ਆਪਾਂ ਮੈਨੇਜਮੈਂਟ ਦੀ ਗੱਲ ਕਰਦੇ ਆ, ਜਿਹੜੀ ਗ੍ਰਾਫਟਿੰਗ ਦੇ ਥੱਲੋਂ ਉੱਗ ਰਹੇ ਆ ਜਿਹੜੇ ਵਾਟਰ ਸ਼ੂਟਸ ਆ, ਇਹਦਾ ਫਿਰ ਕੀ ਇਹਨੂੰ ਆਪਾਂ ਕਿੱਦਾਂ ਦੇਖਣਾ, ਕੀ ਕਰਨਾ ਇਹਦਾ? ਸੋ ਜਨਰਲੀ ਬਦਾਮ ਜਿਹੜੇ ਆ ਕਿ ਨਹੀਂ, ਇਹ ਰੂਟ ਸਟਾਕ ਵੱਖਰਾ ਹੁੰਦਾ, ਜੜ ਕਿਸੇ ਹੋਰ ਬੂਟੇ ਦੀ ਹੁੰਦੀ ਆ, ਤੇ ਉੱਪਰ ਜਿਹੜਾ ਬੂਟਾ ਜਿਹਨੂੰ ਸਾਇਓਨ ਕਹਿੰਦੇ ਆ, ਜਿੱਥੋਂ ਆਪਾਂ ਫੜ ਲੈਂਦੇ ਆ, ਉਹ ਹੋਰ ਵੈਰਾਈਟੀ ਦਾ ਹੁੰਦਾ। ਠੀਕ ਹੈ। ਸੋ ਇਹ ਦੋਨਾਂ ਵੱਖਰੀਆਂ ਵੈਰਾਈਟੀਆਂ ਨੂੰ ਜੋੜ ਕੇ ਇੱਕ ਬੂਟਾ ਬਣਾਇਆ ਹੁੰਦਾ ਵੀ ਰੂਟ ਸਟਾਕ ਉਹ ਜਿੱਦਾਂ ਨੀਮਾ ਗਾਰਡ ਆ, ਉਹ ਨੀਮਾਟੋਡ ਰੈਜ਼ਿਸਟੈਂਟ ਹੁੰਦਾ, ਜਿਹੜੇ ਜ਼ਮੀਨ ਦੇ ਵਿੱਚ ਕੀੜੇ ਹੁੰਦੇ ਆ ਉਹਨਾਂ ਤੋਂ ਬਚਾਅ ਕਰਦਾ, ਉਹਨੂੰ ਕੀੜਾ ਘੱਟ ਲੱਗਦਾ। ਤੇ ਪਰ ਉਹਦਾ ਫਰੂਟ ਐਡਾ ਵਧੀਆ ਨਹੀਂ ਹੁੰਦਾ, ਨਟ ਐਡਾ ਵਧੀਆ ਨਹੀਂ ਹੁੰਦਾ। ਇਸ ਕਰਕੇ ਜਿਹੜੀ ਵੈਰਾਈਟੀ ਦੂਜੀ ਹੋਰ ਕੋਈ ਡਿਵੈਲਪ ਕੀਤੀ ਹੁੰਦੀ ਉਹਨੂੰ ਉੱਤੇ ਜੋੜ ਦਿੰਦੇ ਆ ਗ੍ਰਾਫਟ ਕਰਕੇ। ਸੋ ਜਦੋਂ ਯੰਗ ਆਰਚਰਡ ਹੁੰਦਾ ਆ, ਜਦੋਂ ਤੁਸੀਂ ਬੂਟੇ ਲਾਏ ਆ, ਤਾਂ ਤੁਸੀਂ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਵੀ ਇੱਕ ਜਿਹੜਾ ਗ੍ਰਾਫਟ ਯੂਨੀਅਨ ਆ ਉਹ ਮਿੱਟੀ ਤੋਂ ਉੱਪਰ ਹੋਵੇ।
ਠੀਕ ਆ, ਅੱਛਾ। ਜਿੱਦਾਂ ਹੁਣ ਇੱਥੇ ਤੁਹਾਨੂੰ ਗ੍ਰਾਫਟ ਯੂਨੀਅਨ ਦਿਸਦਾ ਵੀ ਉੱਪਰਲੇ ਬੂਟੇ ਦਾ ਤੇ ਥੱਲੇਲੇ ਬੂਟੇ ਦਾ ਜੋੜ ਜਿਹੜਾ ਉਹ ਦਿਸ ਰਿਹਾ, ਰੰਗ ਫਰਕ ਆ। ਉਹ ਪਰੇ ਛੋਟੇ ਬੂਟੇ ਦੇ ਵਿੱਚ ਹੋਰ ਜ਼ਿਆਦਾ ਪ੍ਰੋਮੀਨੈਂਟ ਦਿਸ ਰਿਹਾ ਆ। ਸੋ ਇਹਦੇ ਵਿੱਚ ਤੁਸੀਂ ਦੇਖੋ ਵੀ ਥੱਲੇੋਂ 2 ਟਾਹਣੀਆਂ ਨਿਕਲ ਰਹੀਆਂ ਨੇ, ਉਹ ਰੂਟ ਸਟਾਕ ਚੋਂ ਆ। ਹਾਂਜੀ, ਉਹ ਰੂਟ ਸਟਾਕ ਦੀਆਂ ਨੇ। ਸੋ ਇੱਥੇ ਤੇ ਚਲੋ ਹੁਣ ਬੂਟਾ ਵੱਡਾ ਹੋ ਗਿਆ, ਪਲ ਚੁੱਕਾ, ਤੁਹਾਨੂੰ ਪਤਾ ਲੱਗ ਜਾਂਦਾ। ਕਈ ਵਾਰੀ ਇਦਾਂ ਹੁੰਦਾ ਵੀ ਜਦੋਂ ਬੂਟਾ 1-2 ਸਾਲ ਦਾ ਜਾਂ 3 ਸਾਲ ਦਾ ਵੀ ਆ, ਹਾਂਜੀ, ਜਿਹੜਾ ਥੱਲੇੋਂ ਵਾਟਰ ਸ਼ੂਟ ਨਿਕਲੀ ਹੁੰਦੀ ਆ, ਤੁਸੀਂ ਭੁਲੇਖੇ ਨਾਲ ਵਾਟਰ ਸ਼ੂਟ ਦੀ ਥਾਂ ਤੇ ਸਾਇਨ ਨੂੰ ਕੱਟ ਦਿੰਦੇ ਜੀ। ਸੋ ਇਸ ਚੀਜ਼ ਦਾ ਧਿਆਨ ਰੱਖਣਾ ਵੀ ਉਹ ਟਾਹਣੀ ਨਿਕਲ ਕਿੱਥੋਂ ਰਹੀ ਆ ਤੇ ਉਹਨੂੰ ਕੱਟੋ ਵੀ ਇਸ ਹਿਸਾਬ ਨਾਲ ਵੀ ਮੁੜ ਕੇ ਦੁਬਾਰਾ ਨਾ ਆਵੇ। ਸੋ ਇਸ ਲਈ ਜਿਹੜਾ ਗ੍ਰਾਫਟ ਵਾਲਾ ਥਾਂ ਆ ਉਹ ਹਮੇਸ਼ਾ ਜ਼ਮੀਨ ਤੋਂ ਉੱਤੇ ਹੋਵੇ ਤਾਂ ਜੋ ਤੁਹਾਨੂੰ ਪਤਾ ਲੱਗੇ। ਹਾਂਜੀ, ਤਾਂ ਕਿ ਜਿਹੜਾ ਤੁਹਾਡਾ ਸਾਇਨ ਆ ਉਹ ਰੂਟ ਨਾ ਕਰ ਜੇ। ਉਹ ਰੂਟ ਨਾ ਕਰ। ਇਹ 2 ਪ੍ਰੋਬਲਮਸ ਹੁੰਦੀਆਂ ਵੀ ਇੱਕ ਤੇ ਜੇ ਜ਼ਿਆਦਾ ਡੂੰਘਾ ਵੀ, ਇੱਕ ਤਾਂ ਸਾਇਨ ਜਿਹੜਾ ਉਹ ਰੂਟ ਕਰ ਜਾਂਦਾ ਆ, ਫਿਰ ਉਹ ਬੂਟਾ ਜਾਂ ਬਹੁਤ ਵੱਡਾ ਹੋ ਜਾਊਗਾ ਜਾਂ ਉਹਨੂੰ ਫਲ ਲੇਟ ਆਊਗਾ। ਠੀਕ ਹੈ। ਤੇ ਦੂਜਾ ਇਹ ਆ ਵੀ ਜੇ ਥੱਲੇ ਤੁਹਾਨੂੰ ਪਤਾ ਨਹੀਂਗਾ ਲੱਗਣਾ ਕਿ ਵਾਟਰ ਸ਼ੂਟਸ ਜਿਹੜੀਆਂ ਆ ਉਹ ਰੂਟ ਸਟਾਕ ਦੀਆਂ ਆ ਰਹੀਆਂ। ਸੋ ਹੁਣ ਇੱਥੇ ਗ੍ਰਾਫਟ ਯੂਨੀਅਨ ਤੋਂ ਉੱਤੇ ਜਿਹੜੀ ਵੀ ਟਾਹਣੀ ਆ ਉਹ ਤੁਸੀਂ ਰੱਖਣੀ ਆ, ਜਿਹੜੀ ਥੱਲੇੋਂ ਜਿਹੜੀ ਟਾਹਣੀ ਨਿਕਲ ਰਹੀ ਉਹਨੂੰ ਵੀ ਖਤਮ ਕਰ ਦੇਣਾ। ਠੀਕ ਹੈ। ਹਾਂਜੀ, ਹੁਣ ਦੇਖੋ ਆਪਾਂ ਆ ਮਮੀ ਨਟ ਉਤਾਰਿਆ ਉੱਤੋਂ ਤੇ ਇਹਦੇ ਵਿੱਚ ਸਾਰਾ ਉਹਨੇ ਘਰ ਬਣਾਇਆ, ਨੈਵਲ ਔਰੇਂਜ ਵਰਮ ਨੇ ਖਾਦਾ ਹੋਇਆ। ਆਇਆ ਨੈਵਲ ਔਰੇਂਜ ਤੇ ਆ ਜੇ ਨੈਵਲ ਔਰੇਂਜ ਵਰਮ ਹੁਣ ਗਾਂ ਵਿੱਚ ਨੂੰ ਵੜੀ ਜਾਂਦਾ। ਹੁਣ ਭਾਈ ਕਿੱਧਰ ਜਾਣਾ? ਇਹਨੂੰ ਪੂਛੋਂ ਫੜ ਕੇ ਬਾਹਰ ਨੂੰ ਕੱਢ ਦੇ। ਸੁੰਡੀ ਆ। ਸੋ ਇਹਨੇ ਹੁਣ ਜਦੋਂ ਵੀ ਇਹਨੇ ਮੈਚੁਰ ਹੋਣਾ, ਇਹਨੇ ਪਤੰਗਾ ਬਣਨਾ, ਉੱਡਣਾ, ਇਹਨੇ ਉੱਡਣਾ ਤੇ ਇਹਨੇ ਆਸੇ-ਪਾਸੇ ਉੱਡ ਕੇ ਤੇ ਜਿਹੜੇ ਵੀ ਬਦਾਮਾਂ ਦੀ ਹਲ ਸਪਲਿਟ ਹੋਈ ਆ ਉਹਦੇ ਤੇ ਜਾ ਕੇ ਇਹਨੇ ਆਂਡੇ ਦੇਣੇ ਆ। ਇਹ ਹੁਣ ਪਤੰਗਾ ਬਣਨ ਨੂੰ ਇਹਨੂੰ ਕਿੰਨਾ ਕੁ ਟਾਈਮ? ਮੈਂ ਇਹਦੇ ਬਾਰੇ ਇੰਨਾ ਨਹੀਂ ਕਹਿ ਸਕਦਾ, ਪਰ ਜਲਦੀ ਹੋ ਜਾਣਾ ਕਿਉਂਕਿ ਗਰਮੀਆਂ ਦੇ ਦਿਨ ਨੇ। ਸੁੰਡੀ ਵੀ ਤਾਂ ਵੇਖੋ ਕਿੱਡੀ ਹੋਈ ਪਈ, ਐ ਪਲਿਆ ਪਿਆ ਪੂਰਾ ਪਲਿਆ ਪਿਆ। ਬਦਾਮ ਖਾਦੇ ਆ। ਹਾਂਜੀ, ਲਿਟਰਲੀ ਬਦਾਮ ਖਾ ਕੇ। ਹੁਣ ਇਹ 3-4 ਇਕੱਠੇ ਸੀਗੇ ਤੇ ਉਹ ਦੂਜੇ ਚੋਂ ਹੀ ਲੱਭ ਗਿਆ ਫੜੇ ਜਰਾ। ਹਾਂਜੀ, ਹੁਣ ਇਹ ਚ ਵੀ ਦੇਖਦੇ ਆ, ਇਹ ਚ ਵੀ ਆ ਜਿੱਦਾਂ ਹੁਣ ਮੋਰੀ ਹੋਈ ਪੱਕਾ ਹੋਊਗਾ। ਹਾਂਜੀ, ਇਹਦੇ ਵਿੱਚ ਵੀ ਕੁਛ ਨਾ ਕੁਛ ਹੋਊਗਾ। ਲਓ ਜੀ, ਦੇਖਦੇ ਹੀ ਪਤਾ ਹੀ ਲੱਗਦਾ ਹੈ। ਇਹਦੇ ਚ ਹੁਣ ਆ ਜਿੱਦਾਂ ਨਾ ਕਾਟਨੀ ਜਾਂ ਇਹ ਪਿਊਪਾ। ਹਾਂ ਆਹ ਵੇਖੋ, ਆ ਛੋਟਾ ਜਿਹਾ। ਹਾਂਜੀ, ਸੋ ਇਹ ਖਾ ਕੇ ਤੇ ਮੋਲਟ ਕਰ ਗਿਆ ਅੰਦਰ ਜਿੱਦਾਂ, ਤੇ ਇਹ ਪਿਊਪੇਟ ਕਰ ਗਿਆ ਸੀਗਾ। ਸੋ ਹੋ ਸਕਦਾ ਇਹ ਚੋਂ ਉੱਡ ਗਿਆ ਹੋਵੇ। ਅੱਛਾ, ਵਿੱਚੋਂ ਨਿਕਲ ਵੀ ਗਿਆ ਹੋਊਗਾ। ਮੈਂ ਉਹ ਦੇਖਣ ਦੀ ਕੋਸ਼ਿਸ਼ ਕਰਦਾ ਕਿਉਂਕਿ ਜਨਰਲੀ ਆ ਜੇ ਪਿਊਪਾ। ਸੋ ਇਹਨੇ ਆ ਬਣਨਾ ਬਾਅਦ ਚ, ਇਹਦੀ ਨੈਕਸਟ ਸਟੇਜ ਇਹ ਹੈ ਨਾ, ਇਹਨੇ ਆ ਬਣਨਾ। ਅੱਛਾ, ਆ ਫਸਟ ਸਟੇਜ ਆ, ਸੈਕੰਡ ਸਟੇਜ। ਇਸ ਤੋਂ ਬਾਅਦ ਇਹਨੇ ਡਾਰੀ ਮਾਰਨੀ। ਇਹਨੇ ਡਾਰੀ ਮਾਰਨੀ ਜੇ। ਇਹ ਹੁਣ ਤਿਆਰੀ ਹੋਈ ਸੀਗੀ ਇਹਦੀ ਤਿਆਰੀ ਹੋਈ ਸੀ ਵੀ ਇਹਨੇ ਡਾਰੀ ਮਾਰ ਕੇ ਤੇ ਜਿਹਦਾ ਮੈਟਾਮੋਰਫਿਜ਼ਮ ਆਪਾਂ ਦੇਖਦੇ ਆ ਨਾ, ਥੱਲੇ ਡਿੱਪਿਆ। ਚਲੋ ਕੋਈ ਨਹੀਂ, ਇਹ ਹੁਣ ਬਚਾ ਲਓ। ਉਹ ਲੈ, ਸੋ ਜਦੋਂ ਬਟਰਫਲਾਈ ਬਣਦੀ ਉਹ ਵੀ ਇਦਾਂ ਹੀ ਹੁੰਦਾ। ਹਾਂਜੀ, ਕਕੂਨ ਇਹਨੇ ਬਣਾ ਲਿਆ ਸੀ। ਹਾਂਜੀ, ਕਕੂਨ ਸੀਗਾ। ਕਕੂਨ ਮੈਂ ਖੋਲ ਕੇ ਦਿਖਾਇਆ ਤੇ ਉਹਦੇ ਵਿੱਚੋਂ ਪਿਊਪਾ ਨਿਕਲਿਆ। ਚਾ ਸੁੰਡੀ ਤੂੰ ਇਹਨੂੰ ਖਾ ਲਾ। ਉਹਨੇ ਖਾਣਾ ਨਹੀਂ ਨਾ, ਉਹਦੀ ਆਪਣੀ। ਸੋ ਇਸ ਪਿਊਪੇ ਨੇ ਪਤੰਗਾ ਬਣਨਾ ਤੇ ਇਹਨੇ ਪਤੰਗੇ ਨੇ ਹੋਰ ਥੋੜੇ ਦਿਨਾਂ ਚ ਉੱਡ ਕੇ ਤੇ ਜਿੰਨੇ ਵੀ ਹਲ ਸਪਲਿਟ ਹੋ ਰਹੀ ਉਹਨਾਂ ਜਾ ਕੇ ਆਂਡੇ ਦੇਣੇ। ਇਹ ਹੁਣ ਆਪਾਂ ਉਹ ਆਰਚਰਡ ਦੇ ਵਿੱਚ ਆ ਡਾਕਟਰ ਸਾਹਿਬ ਜਿੱਥੇ ਲੱਗਦਾ ਇਦਾਂ ਵੀ ਮਮੀ ਸ਼ੇਕ। ਇੱਥੇ ਮਮੀ ਸ਼ੇਕ ਨਹੀਂ ਹੋਇਆ ਕਿਉਂਕਿ ਆਰਚਰਡ ਛੋਟਾ ਜੇ, ਕਿਉਂਕਿ ਇਹਨਾਂ ਨੇ ਝਾੜਿਆ ਨਹੀਂ। ਮੇਰੇ ਖਿਆਲ ਨਾਲ ਇਹਨਾਂ ਨੇ ਮਮੀ ਸ਼ੇਕ ਤਾਂ ਕੀ ਇਹਨਾਂ ਨੇ ਹਾਰਵੈਸਟ ਹੀ ਨਹੀਂ ਕੀਤਾ ਪਿਛਲੇ ਸਾਲ। ਲੱਗ ਤਾਂ ਇਹੀ ਰਿਹਾ ਕਿਉਂਕਿ ਸਾਰੇ ਦਾ ਸਾਰੇ ਇੰਨੇ ਜ਼ਿਆਦਾ ਮਮੀ ਹੋ ਨਹੀਂ ਸਕਦੇ। ਹਾਂਜੀ, ਸੋ ਇਹ 4 ਸਾਲ ਪੁਰਾਣਾ ਆਰਚਰਡ ਆ ਇਹ, ਮਤਲਬ 5th ਲੀਫ ਸਟੇਜ ਤੇ ਆ। ਸੋ ਐਰਕੀ ਜਿੱਦਾਂ ਫਰੂਟ ਲੋਡ ਤੇ ਕਾਫੀ ਆ, ਗਰੋਥ ਵੀ ਚੰਗੀ ਹੋਈ ਆ, ਪਰ ਪਿਛਲੇ ਸਾਲ ਜਿਹੜਾ ਉਹ ਸ਼ੇਕ ਨਹੀਂ ਕੀਤਾ ਤੇ ਉਹਦੇ ਕਰਕੇ ਸਾਰਾ ਓਵਰ। ਤੇ ਹੁਣ ਇਹ ਪਰ ਇਹ ਇਸ ਵਾਰ ਅਸਰ ਨਾ ਪਊ ਬਹੁਤ। ਇਹਦਾ ਪੈ ਸਕਦਾ ਕਾਫੀ। ਆਲੇ ਦੁਆਲੇ ਜਿੱਦਾਂ ਹੁਣ ਇਹ ਤੁਹਾਡੇ ਇੱਕ ਨਹੀਂ ਕਿੰਨੇ ਆ ਜਿਹੜੀ ਯੂਨੀਵਰਸਿਟੀ ਦੇ ਤਕਰੀਬਨ 1000 ਏਕੜ ਚ ਕੀਤੀ ਹੈ। ਮਤਲਬ ਇੱਥੋਂ ਕ੍ਰਾਸ ਉਹ ਦੂਜਾ ਆਰਚਰਡ ਆ। ਸੋ ਇਹ ਉੱਡ ਕੇ ਇੱਥੇ ਵੀ ਆਂਡੇ ਦੇਊਗਾ, ਉੱਥੇ ਵੀ ਆਂਡੇ ਦੇ ਸਕਦਾ। ਸੋ ਹੁਣ ਇੱਥੇ ਇੱਕ ਬੂਟੇ ਨਾਲ ਕਲਸਟਰ ਸੀਗਾ। ਪਹਿਲੇ ਬੂਟੇ ਨੂੰ ਮੈਂ ਹੱਥ ਲਾਇਆ, ਉਤੋਂ ਨਹੀਂ ਲੱਭਾ, ਦੂਜੇ ਤੋਂ ਲੱਭ ਗਿਆ। ਉਹ ਚੋਂ ਤਾਂ ਬਦਾਮ ਖਾ ਵੀ ਲਏ। ਹਾਂਜੀ, ਤੇ ਉਹਦੇ ਚੋਂ ਲੱਭ ਗਿਆ। ਸੋ ਹੁਣ ਸਾਨੂੰ ਨਹੀਂ ਪਤਾ ਵੀ ਕਿੰਨਿਆਂ ਦੇ ਵਿੱਚ ਇਹ ਲੁਕਿਆ ਆ। ਆਪਾਂ 2 ਜਿਹੜੇ ਇੱਥੋਂ ਤੋੜੇ, ਦੋਨਾਂ ਚੀਜ਼ ਨਿਕਲੇ। ਇੱਕ ਚੋਂ ਸੁੰਡੀ ਨਿਕਲੀ, ਇੱਕ ਚੋਂ ਪਿਊਪਾ ਨਿਕਲਿਆ। ਤਕਰੀਬ ਦਾ ਤੀਜੇ ਚੋਂ ਫਲਾਈ ਨਿਕਲ ਆਉਂਦੀ ਜਾਂ ਉਹ ਹੋਰ ਥੋੜੇ ਦਿਨਾਂ ਤੱਕ ਉੱਡਣ ਨੂੰ ਤਿਆਰ ਹੋਣੀ ਆ। ਸੋ ਇਹ ਇਸ ਲਈ ਡਾਕਟਰ ਸਾਹਿਬ ਸੈਨੀਟੇਸ਼ਨ ਬਹੁਤ ਜ਼ਰੂਰੀ ਹੈ। ਇਹ ਜਿਹੜੀ ਫੀਲਡ ਸੈਨੀਟੇਸ਼ਨ ਹੈ ਕਿ ਨਹੀਂ, ਇਹ ਕਾਫੀ ਇਸ ਚੀਜ਼ ਦੀ ਇੰਪੋਰਟੈਂਸ ਆ ਕਿਉਂਕਿ ਇਹਦੇ ਨਾਲ ਤੁਹਾਡਾ ਜਿਹੜਾ ਪ੍ਰੈਸ਼ਰ ਆ ਕਿ ਨਹੀਂ ਉਹ ਕਾਫੀ ਘਟ ਜਾਂਦਾ। ਸੋ ਇਹ ਜਿਹੜਾ ਆਪਾਂ ਮਮੀ ਨਟ ਲਾਇਆ ਆ, ਇਹਦੇ ਵਿੱਚ ਨਟ ਵੀ ਪੂਰਾ ਆ ਤਕਰੀਬਨ, ਪਰ ਨਟ ਦੀ ਨਾ ਸ਼ੇਪ ਸਹੀ ਨਹੀਂ ਗੀ, ਇਸ ਲਈ ਉਹਨੇ ਡ੍ਰੌਪ ਨਹੀਂ ਕੀਤਾ। ਉਹ ਸਟਿਕ ਕਰ ਗਿਆ।
ਠੀਕ ਆ। ਹਾਂ ਸ਼ੇਪ ਸਹੀ ਨਾ ਹੋਣ ਕਰਕੇ ਬਣਿਆ ਜ਼ਰੂਰ ਹੈ, ਪਰ ਜਿੱਦਾਂ ਬਾਅਦ ਚ ਆਣ ਕੇ ਕੋਈ ਪ੍ਰੋਬਲਮ ਹੋਈ ਜਿਹਦੇ ਕਰਕੇ ਬਣਿਆ ਨਹੀਂ ਸਹੀ, ਸੋ ਇਹ ਸਟਿਕ ਕਰ ਗਿਆ ਬੂਟੇ ਦੇ ਨਾਲ ਤੇ ਝੜਿਆ ਨਹੀਂ ਹੈ। ਸੋ ਇਹ ਹੁਣ ਆਉਣ ਵਾਲੇ ਸੀਜ਼ਨ ਦੇ ਲਈ ਇਹ ਖਤਰਨਾਕ ਚੀਜ਼ ਇਸ ਵੇਲੇ ਤਾਂ ਹੁਣ ਕੁਛ ਨਹੀਂ, ਕਿਉਂਕਿ ਇਹਦੇ ਵਿੱਚ ਕੋਈ ਕੀੜਾ ਨਹੀਂਗਾ। ਠੀਕ ਹੈ। ਪਰ ਜੇ ਮੰਨ ਲਓ ਇਹਦੇ ਵਿੱਚ ਜਿੱਦਾਂ ਵਰਮ ਨਿਕਲਦਾ ਆ ਕੋਈ, ਹੁਣ ਜਿਵੇਂ ਸਾਫ਼ ਆ, ਸਾਫ਼ ਹੀ ਆ। ਹਾਂ, ਪਰ ਜੇ ਇਹਦੇ ਵਿੱਚ ਕੋਈ ਕੀੜੇ ਦੀ ਰਹਿੰਦ ਖੂੰਦ ਸਾਨੂੰ ਲੱਭ ਜਾਂਦੀ ਤੇ ਫਿਰ ਉਹ ਬਰੀਡਿੰਗ ਗਰਾਊਂਡ ਬਣ ਜਾਣੀ ਸੀਗੀ। ਸੋ ਅੱਜ ਆਪਾਂ ਡਾਕਟਰ ਰਿਆੜ ਹੋਣਾ ਦੇ ਨਾਲ ਗੱਲਬਾਤ ਕੀਤੀ ਫਰੈਜ਼ਨੋ ਸਟੇਟ ਯੂਨੀਵਰਸਿਟੀ ਦੇ ਆਰਚਰਡਸ ਦੇ ਵਿੱਚ ਆਏ ਬਦਾਮਾਂ ਦੇ ਮਈ ਜੂਨ ਮਹੀਨਾ ਜਿਹੜਾ ਇਹ ਚੱਲ ਰਿਹਾ ਹੈ ਉਸ ਦੇ ਵਿੱਚ ਕੀ ਕਰਨਾ ਆ ਜਾਂ ਕੀ ਆਪਾਂ ਦੇਖਣਾ ਆ, ਕਿੱਦਾਂ ਧਿਆਨ ਦੇਣਾ ਆ, ਉਸ ਦੇ ਲਈ ਡਾਕਟਰ ਸਾਹਿਬ ਨਾਲ ਗੱਲਬਾਤ ਕੀਤੀ। ਸੋ ਡਾਕਟਰ ਸਾਹਿਬ ਜੇ ਜਾਂਦੇ ਬਰੀਫਲੀ ਜੇ ਤੁਸੀਂ ਕੁਝ ਪੁਆਇੰਟਸ ਜਿਹੜੇ ਉਹ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ। ਮੈਂ ਸਾਰੇ ਕੈਲੀਫੋਰਨੀਆ ਦੇ ਆਲਮੰਡ ਗਰੋਅਰਸ ਨੂੰ ਇਹੀ ਅਪੀਲ ਕਰੂੰਗਾ ਕਿ ਆਪਣੇ ਖੇਤਾਂ ਦਾ ਧਿਆਨ ਰੱਖੋ ਜੀ। ਖੇਤਾਂ 'ਚ ਜਾਓ, ਖੇਤਾਂ ਦਾ ਸਕਾਊਟ ਕਰੋ। ਜੇ ਆਪ ਨਹੀਂ ਕਰ ਸਕਦੇ ਤਾਂ ਕਿਸੇ ਤੋਂ ਕਰਵਾਓ, ਤੇ ਜੇ ਕੋਈ ਕਰਕੇ ਵੀ ਦੇ ਰਿਹਾ ਤੇ ਉਹਦੇ ਵੀ ਔਨ ਟਾਪ ਆਫ ਦ ਥਿੰਗਸ ਰਹੋ, ਤਾਂ ਕਿ ਤੁਹਾਨੂੰ ਪਤਾ ਰਵੇ ਕਿ ਤੁਹਾਡੇ ਬਦਾਮਾਂ ਦੇ ਵਿੱਚ ਚੱਲ ਕੀ ਰਿਹਾ, ਤੇ ਜਿਹੜੀ ਵੀ ਉਸ ਹਿਸਾਬ ਨਾਲ ਬਣਦੀ ਰეკਮੈਂਡੇਸ਼ਨ ਆ UCANR ਦੀ ਉਹਨੂੰ ਫੋਲੋ ਕੀਤਾ ਜਾਵੇ, ਤਾਂ ਕਿ ਤੁਸੀਂ ਆਪਣੇ ਖਰਚੇ ਘਟਾ ਸਕੋ ਤੇ ਆਪਣਾ ਜਿਹੜਾ ਝਾੜ ਆ ਉਹਨੂੰ ਮੇਨਟੇਨ ਕਰ ਸਕੋ। ਸੋ ਅੱਜ ਦੀ ਗੱਲਬਾਤ ਦੇ ਵਿੱਚ ਤੁਸੀਂ ਦੇਖਿਆ ਸੈਨੀਟੇਸ਼ਨ ਨੂੰ ਲੈ ਕੇ, ਆਰਚਰਡ ਦੀ ਮੈਨੇਜਮੈਂਟ ਨੂੰ ਲੈ ਕੇ, ਕੀ ਬਿਮਾਰੀਆਂ ਲੱਗ ਸਕਦੀਆਂ ਆ, ਮਮੀ ਸ਼ੇਕਿੰਗ ਆ ਉਹ ਕਿਉਂ ਜ਼ਰੂਰੀ ਆ, ਕਿੱਦਾਂ ਦੀਆਂ ਚੀਜ਼ਾਂ ਮਮੀਜ਼ ਦੇ ਵਿੱਚ, ਮਮੀ ਨਟਸ ਦੇ ਵਿੱਚ ਹੋ ਸਕਦੀਆਂ ਆ, ਵਾਟਰ ਸ਼ੂਟਸ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਦੱਸੀਆਂ। ਇਹ ਸੀਰੀਜ਼ ਇੱਦਾਂ ਹੀ ਜਿਹੜੀ ਆ ਕੰਟੀਨਿਊ ਰੱਖਾਂਗੇ, ਹੋਰ ਵੀ ਖੇਤਾਂ ਦੇ ਵਿੱਚ ਜਾ ਕੇ ਤੁਹਾਨੂੰ ਇਹ ਚੀਜ਼ਾਂ ਜਿਹੜੀਆਂ ਦਿਖਾਉਂਦੇ ਰਵਾਂਗੇ। ਪਲੀਜ਼ ਤੁਸੀਂ ਪੰਜਾਬੀ ਰੇਡੀਓ USA, ਪੰਜਾਬੀ TV USA ਨੂੰ ਸਬਸਕ੍ਰਾਈਬ ਤੇ ਫੋਲੋ ਕਰੋ ਤੇ ਜੁੜੇ ਰਹੋ ਇੱਦਾਂ।